ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 24 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਮਨਜੀਤ ਸਿੰਘ ਲਾਲ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਲਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਸ ਵੇਲੇ ਦੀ ਜਿਹੜੀ ਮੇਨ ਖਬਰ ਇਹ ਆ ਰਹੀ ਆ ਵੀ ਇੱਕ ਡੈਲਸ ਦੇ ਵਿੱਚ, ਟੈਕਸਸ ਦੇ ਵਿੱਚ ਆਈਸ ਦੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੀ ਫੈਸਿਲਿਟੀ ਆ, ਉੱਥੇ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਜਣਿਆਂ ਦੀ ਮੌਤ ABC ਰਿਪੋਰਟ ਕਰ ਰਿਹਾ ਹੋ ਚੁੱਕੀ ਆ। ਜਿਹਦੇ ਵਿੱਚ ਜਿਹੜਾ ਸ਼ੂਟਰ ਆ ਉਹ ਵੀ ਕਹਿੰਦੇ ਹੁਣ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। 3 ਡਿਟੇਨੀਜ਼ ਨੂੰ ਸ਼ੂਟ ਕੀਤਾ ਗਿਆ ਸੀ ਡੈਲਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਫੀਲਡ ਆਫਿਸ ਦੇ ਵਿੱਚ। ਇਹ ਅੱਜ ਸਵੇਰੇ ਕੁਛ ਘੰਟੇ ਪਹਿਲਾਂ ਦੀ ਜਿਹੜੀ ਖਬਰ ਹੈਗੀ ਆ। ਆਈਸ ਵਾਲਿਆਂ ਨੇ ਬਾਅਦ ਦੇ ਵਿੱਚ ਜਿਹੜੀ ਸਟੇਟਮੈਂਟ ਇੱਕ ਫਿਰ ਡਿਲੀਟ ਵੀ ਕਰ ਦਿੱਤੀ ਵੀ 2 ਜਣੇ ਮਾਰੇ ਜਾ ਚੁੱਕੇ ਆ, ਇੱਕ ਹਰਟ ਆ ਵੈਨ ਏ ਗਨਮੈਨ ਫਾਇਰਡ ਇਨਡਿਸਕ੍ਰਿਮੀਨੇਟਲੀ। ਇਹ ਬਿਲਡਿੰਗ ਦੇ ਉੱਤੇ ਕੀਤੀ ਆ ਤੇ ਉਸ ਫੈਸਿਲਿਟੀ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਆ ਮੂਵ ਕਰ ਦਿੱਤਾ ਗਿਆ ਆ। ਜਿਹੜਾ ਸ਼ੂਟਰ ਸੀ ਉਹ ਕਹਿੰਦੇ ਵੀ ਹੋ ਸਕਦਾ ਇਹ ਸਨਾਈਪਰ ਸੀਗਾ, ਕਾਫੀ ਉੱਚੀ ਪੋਜੀਸ਼ਨ ਦੇ ਉੱਤੇ ਸੀਗਾ, ਜਿੱਥੋਂ ਉਸਨੇ ਕਪਲ ਆਫ 100 ਯਾਰਡਸ ਅਵੇ ਤੋਂ ਜਿਹੜੀਆਂ ਗੋਲੀਆਂ ਮਾਰੀਆਂ ਹੈਗੀਆਂ ਆ। ਆਈਸ ਦੇ ਡਾਇਰੈਕਟਰ ਟੌਡ ਲਿਓਨਸ ਨੇ ABC ਨੂੰ ਇਹ ਦੱਸਿਆ ਹੈਗਾ ਤੇ ਉਹਦੀ ਜਿਹੜੀ ਮੌਤ ਆ ਇਸ ਟਾਈਮ ਹੋ ਚੁੱਕੀ ਹੈਗੀ ਆ। ਆਫੀਸਰਸ ਨੇ ਵੀ ਐਕਸਚੇਂਜ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਸ਼ੂਟਰਸ ਨੂੰ, ਹੋ ਸਕਦਾ ਉਹਨਾਂ ਗੋਲੀਆਂ ਚੋਂ ਉਹਦੇ ਨਾਲ ਜਿਹੜੀ ਮੌਤ ਹੋ ਗਈ ਹੋਵੇ। 2 ਟੈਕਸਸ ਦੀਆਂ ਜਿਹੜੀਆਂ ਆਈਸ ਦੀਆਂ ਫੈਸਿਲਿਟੀਜ਼ ਆ ਉਹ ਜੁਲਾਈ ਮਹੀਨੇ 'ਚ ਵੀ ਟਾਰਗੇਟ ਕੀਤਾ ਗਈਆਂ ਸੀ, ਜਿੱਥੇ ਇੱਕ ਪੁਲਿਸ ਆਫੀਸਰ ਦੀ ਮੌਤ ਹੋ ਗਈ ਸੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਐਲਵਰਾਡੋ ਦੇ ਵਿੱਚ। ਤੇ ਇੱਕ ਗਨਮੈਨ ਨੇ ਐਂਟਰੈਂਸ ਆਫ ਜਿਹੜਾ ਬਾਰਡਰ ਪੈਟਰੋਲ ਸੈਕਟਰ NX ਆ, ਮੈਕੈਲਨ ਵਾਲਾ ਏਰੀਆ, ਉੱਥੇ ਵੀ ਗੋਲੀਆਂ ਚਲਾਈਆਂ ਸੀ। ਜੀ ਬਿਲਕੁਲ। ਗਵਰਨਰ ਗ੍ਰੈਗ ਐਬਟ, ਕਿਉਂਕਿ ਟੈਕਸਸ ਦੇ ਵਿੱਚ ਹੋਇਆ, ਉੱਥੋਂ ਦੇ ਗਵਰਨਰ ਨੇ, ਤੇ ਉਹਨਾਂ ਨੇ ਕਿਹਾ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰਦੇ ਨੇ ਆਈਸ ਨੂੰ। ਤੇ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਤੇ ਟੈਕਸਸ ਨੈਸ਼ਨਲ ਗਾਰਡ, ਉਹ ਇਸ ਟਾਈਮ ਆਈਸ ਦੇ ਨਾਲ ਬਹੁਤ ਕਲੋਜ਼ਲੀ ਮਿਲ ਕੇ ਜਿਹੜਾ ਉਹ ਕੰਮ ਕਰ ਰਹੇ ਆ। ਕਹਿੰਦੇ ਵੀ ਅਸੀਂ ਆਈਸ ਤੇ ਡੈਲਸ ਪੁਲਿਸ ਡਿਪਾਰਟਮੈਂਟ ਉਹ ਮਿਲ ਕੇ ਕੰਮ ਕਰੂਗੀ ਤੇ ਇਸ ਦੀ ਜਿਹੜੀ ਆ ਉਹ ਜੜ ਤੱਕ ਜਾਵਾਂਗੇ। ਜਿਹਨੇ ਗੋਲੀ ਕਾਂਡ ਨੂੰ ਇਹ ਅੰਜਾਮ ਦਿੱਤਾ ਆ, ਉਸ ਦੇ ਪਿੱਛੇ ਉਹਦਾ ਕਾਰਨ ਕੀ ਸੀ, ਮੋਟਿਵ ਉਸਦਾ ਕੀ ਸੀਗਾ। ਸੋ ਜਿਹੜੇ ਤਿੰਨਾਂ ਦੇ ਗੋਲੀ ਲੱਗੀ ਉਹ ਆਈਸ ਦੀ ਫੈਸਿਲਿਟੀ ਦੇ ਜਿੱਦਾਂ ਦੱਸਿਆ ਵੀ 2 ਜਣੇ ਉਹ ਅੰਦਰ ਸੀਗੇ। ਉਹ ਵਿਕਟਮ ਜਿਹੜੇ 2 ਆਫ ਦਾ ਵਿਕਟਮ ਜਿਹੜੇ ਆ ਉਹ ਮਰ ਚੁੱਕੇ ਹੈਗੇ ਆ। ਆਈਸ ਦੇ ਕਿਸੇ ਅਫਸਰ ਦੇ ਗੋਲੀ ਜਿਹੜੀ ਉਹ ਨਹੀਂ ਲੱਗੀ, ਉਹਨਾਂ ਦਾ ਜਿਹੜਾ ਉਹ ਬਚਾਅ ਆ। ਸਸਪੈਕਟਡ ਸ਼ੂਟਰ ਜਿੱਦਾਂ ਦੱਸਿਆ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਜਿਹੜਾ ਉਹ ਕਰ ਲਿਆ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਇਸ ਅਸੈਸੀਨੇਸ਼ਨ ਦੇ ਨਾਲ ਅਰੈਸਟ, ਡਿਟੈਂਸ਼ਨ ਤੇ ਡੈਪੂਟੇਸ਼ਨ ਜਿਹੜੀ ਆ ਇਲੀਗਲ ਇਮੀਗ੍ਰੈਂਟਸ ਦੀ, ਉਸ ਦੇ ਵਿੱਚ ਕੋਈ ਸਲੋ ਡਾਊਨ ਨਹੀਂ ਹੋਊਗਾ, ਕੋਈ ਜਿਹੜਾ ਉਹ ਰੁਕੂਗਾ ਨਹੀਂ। ਅਮਰੀਕਾ ਦੇ ਵਿੱਚ ਅਸੈਸੀਨੇਸ਼ਨ ਦਾ ਦੌਰ ਇਸ ਟਾਈਮ ਤੇਜ਼ੀ ਦੇ ਉੱਤੇ ਆ। ਹਰਜੋਤ ਸਿੰਘ ਜੀ, ਆਪਾਂ ਦੇਖ ਸਕਦੇ ਹਾਂ ਨਿੱਤ ਆਏ ਦਿਨ ਕੋਈ ਨਾ ਕੋਈ ਇੱਦਾਂ ਦੇ ਗੋਲੀਕਾਂਡ ਸਾਹਮਣੇ ਆ ਰਹੇ ਆ। ਅਜੇ ਆਈ ਥਿੰਕ 10 ਤਰੀਕ ਨੂੰ ਸੀਗਾ 9/11 ਤੋਂ ਇੱਕ ਦਿਨ ਪਹਿਲਾਂ ਚਾਰਲੀ ਕਰਕ ਨੂੰ ਇੱਕ ਕਾਲਜ ਦੇ ਵਿੱਚ ਜਿੱਥੇ ਉਹ ਡਿਬੇਟ ਕਰਦਾ ਸੀਗਾ ਉੱਥੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਤੇ ਹੁਣ ਜਿਹੜੀ ਆਈਸ ਦੇ ਨਾਲ ਸੰਬੰਧਿਤ ਆਈ ਆ ਆਪਸ ਦੇ ਵਿੱਚ ਇਹਨਾਂ ਦਾ ਕੋਈ ਮੇਲ ਜੋਲ ਨਹੀਂ ਆ। ਵੈਸੇ ਇੱਕ ਗੱਲ ਕਰ ਰਹੇ ਆ ਵੀ ਇਸ ਤਰੀਕੇ ਦੇ ਜਿਹੜੇ ਗੋਲੀकांड ਆ ਉਹ ਜਿਹੜੇ ਉਹ ਵਾਪਰ ਰਹੇ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਯਾਦ ਆ ਨਾ ਵੀ ਹੁਣ ਕਿੱਦਾਂ ਜਿਹੜਾ ਉਹ ਨੈਰੇਟਿਵ ਜਿਹੜਾ ਉਹ ਕਿੱਦਾਂ ਘੜਿਆ ਜਾਂਦਾ ਹੈ ਤੇ ਕਿੱਦਾਂ ਜਿਹੜਾ ਉਹ ਬਣਦਾ ਆ। ਜੇ ਇਹ ਕਿਸੇ ਇਮੀਗ੍ਰੈਂਟ ਨੇ ਕੀਤਾ ਹੁੰਦਾ ਤਾਂ ਫਿਰ ਇਮੀਗ੍ਰੈਂਟ ਪ੍ਰੋਬਲਮ ਆ। ਹੁਣ ਜਿਹੜੇ ਕਰ ਰਹੇ ਆ, ਕੌਣ ਆ ਕਰ ਰਹੇ, ਕਿਵੇਂ ਕਰ ਰਹੇ ਆ, ਸੋ ਉਹ ਨੈਰੇਟਿਵ ਜਿਹੜਾ ਹੁਣ ਅੱਗੇ ਆਪਣੇ ਸਾਹਮਣੇ ਜਿਹੜਾ ਉਹ ਆਵੇਗਾ। ਸੋ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਹੋਣਗੀਆਂ। ਕੀ ਇਸ ਦੇ ਵਿੱਚ ਨਾਲ ਚੱਲੂਗਾ, ਇਹ ਦੇਖਣ ਵਾਲੀ ਗੱਲ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਫੈਡਰਲ ਏਜੰਸੀ ਜਿਹੜੀ FBI ਆ ਉਹ ਵੀ ਇਸ ਦੇ ਵਿੱਚ ਇਨਵੋਲਵ ਹੋਵੇ ਤੇ ਉਹ ਵੀ ਬਾਅਦ ਦੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕਰਨ ਵੀ ਇਹਦੇ ਪਿੱਛੇ ਚੱਲ ਕੀ ਜਿਹੜਾ ਉਹ ਰਿਹਾ ਹੈਗਾ ਆ। ਸੋ ਰੂਫ ਟਾਪ ਤੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਟਰੰਪ ਹੁਣਾਂ ਨੂੰ ਬਟਲਰ ਪੈਂਸਿਲਵੇਨੀਆ ਦੀ ਜਿਹੜੀ ਇੱਕ ਕਹਿ ਸਕਦੇ ਹਾਂ ਵੀ ਉਦੋਂ ਦਾ ਰੀਸੈਂਟਲੀ ਸ਼ਾਰਟ ਹਿਸਟਰੀ ਦੇ ਵਿੱਚ ਦੇਖਿਆ ਤਾਂ ਇਹ ਚੱਲਦਾ ਜਿਹੜਾ ਉਹ ਆ ਰਿਹਾ ਆ। ਉੱਦਾਂ ਪ੍ਰੈਜ਼ੀਡੈਂਟਸ ਦੀ ਅਸੈਸੀਨੇਸ਼ਨ ਅਟੈਂਪਟਸ ਪਹਿਲਾਂ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਚੱਲਦੇ ਜਿਹੜੇ ਉਹ ਰਹੇ ਆ। ਸੋ ਨਾਲ ਦੀ ਬਿਲਡਿੰਗ ਤੋਂ ਜਿਹੜਾ ਉੱਥੇ ਇਹ ਸਾਰਾ ਕੁਝ ਵਾਪਰਿਆ ਆ। ਇਹ ਦੱਸਿਆ ਜਾ ਰਿਹਾ ਹੈ ਹਰਜੋਤ ਸਿੰਘ ਜੀ ਵੀ ਤਕਰੀਬਨ 8,000 ਜਿਹੜੇ ਲੋਕ ਆ ਉਹ ਡਿਟੇਨ ਜਿਹੜੇ ਕਰਕੇ ਇਸ ਫੈਸਿਲਿਟੀ ਦੇ ਵਿੱਚ ਆਈਸ ਦੀ ਡੈਲਸ ਦੀ ਫੈਸਿਲਿਟੀ ਦੇ ਵਿੱਚ 8,000 ਬੰਦਾ ਉਹਨਾਂ ਨੇ ਰੱਖਿਆ ਸੀਗਾ। ਇਹ ਡੈਪੂਟੇਸ਼ਨ ਡਾਟਾ ਪ੍ਰੋਜੈਕਟ ਆ ਉਹਦੇ ਤੋਂ ਜਿਹੜਾ ਉਹ ਪਤਾ ਲੱਗਦਾ ਆ। ਉੱਦਾਂ ਆਈਸ ਦੀਆਂ ਫੈਸਿਲਿਟੀਜ਼ ਦੇ ਵਿੱਚ 10ਵਾਂ ਸਭ ਤੋਂ ਵੱਡਾ ਜਿਹੜਾ ਨੰਬਰ ਆ ਇਸ ਫੈਸਿਲਿਟੀ ਦੇ ਵਿੱਚ ਲੋਕਾਂ ਨੂੰ ਜਿਹੜੇ ਉਹ ਰੱਖਣ ਦਾ। ਸੋ ਇਹ ਜਿਹੜੀ ਇਸ ਟਾਈਮ ਵੀਡੀਓਜ਼ ਜਿਹੜੀ ਉਹ ਆ ਰਹੀਆਂ ਜਿਹੜੀਆਂ ਉੱਥੋਂ ਉਹ ਦਿਖਾ ਰਹੀਆਂ ਵੀ ਬਹੁਤ ਹੈਵੀ ਪੁਲਿਸ ਰਿਸਪੌਂਸ ਜਿਹੜਾ ਆ ਉੱਥੇ ਨਾਲ ਦੇ ਨਾਲ ਹੋਇਆ ਆ। ਸੋ ਬਿਜ਼ੀ ਹਾਈਵੇਜ਼ ਆ। ਸਵੇਰ ਦਾ ਜਿੱਦਾਂ ਹਰਜੋਤ ਸਿੰਘ ਜੀ ਸਵੇਰ ਦੁਪਹਿਰ ਦਾ ਜਿਹੜਾ ਇਹ ਟਾਈਮ ਆ ਉੱਥੇ ਦੇ ਲੋਕਲ ਟਾਈਮ ਦੇ ਮੁਤਾਬਕ ਤਾਂ ਕਾਫੀ ਜ਼ਿਆਦਾ ਟ੍ਰੈਫਿਕ ਵੀ ਜਿਹੜਾ ਉਹ ਕਹਿੰਦੇ ਵੀ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। I-35 ਦੇ ਬਿਲਕੁਲ ਲਾਗੇ ਆ ਇਸ ਦੀ ਐਕਸੈਸ ਰੋਡ ਜਿਹੜੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਨੂੰ ਜਿਹੜੀ ਉਹ ਜਾਂਦੀ ਆ। ਸੋ ਉੱਥੇ ਬਹੁਤ ਜ਼ਿਆਦਾ ਹੈਵੀ ਪ੍ਰੈਜ਼ੈਂਸ ਪੁਲਿਸ ਦੀ ਜਿਹੜੀ ਉਹ ਲਗਾਤਾਰ ਦਿਖ ਰਹੀ ਹੈਗੀ ਆ। ਡੈਲਸ ਪੁਲਿਸ ਡਿਪਾਰਟਮੈਂਟ ਨੇ ਪਹਿਲਾਂ ਕਿਹਾ ਸੀਗਾ ਵੀ ਸਸਪੈਕਟ ਨੇ ਗਵਰਨਮੈਂਟ ਬਿਲਡਿੰਗ ਦੇ ਉੱਤੇ ਜਿਹੜੀ ਐਡਜੈਸੈਂਟ ਬਿਲਡਿੰਗ ਆ ਉਹਦੇ ਤੇ ਗੋਲੀ ਚਲਾਈ ਆ। ਪਰ ਬਾਅਦ ਦੇ ਵਿੱਚ ਆਡੀਓ ਰਿਕਾਰਡਿੰਗ ਜਿਹੜੀ ਪੁਲਿਸ ਰਿਸਪੌਂਸ ਦੀ ਜਿਹੜੀ ਉਹ ਮਿਲੀ ਆ ਜਿਹਦੇ ਵਿੱਚ ਇਹ ਰਿਪੋਰਟ ਸੀਗੀ ਵੀ ਸਨਾਈਪਰ ਔਨ ਟਾਪ ਆਫ ਦਾ ਰੂਫ। ਉਹ ਪੁਲਿਸ ਵਾਲੇ ਜਿਹੜੇ ਉਹ ਕਹਿੰਦੇ ਸੁਣੇ ਜਿਹੜੇ ਉਹ ਜਾ ਸਕਦੇ ਹੈਗੇ ਆ। ਸੋ ਵੈਂਸ ਨੇ ਜਿਹੜੀ ਆ ਇਹ ਆਈਸ ਫੈਸਿਲਿਟੀ ਦੇ ਉੱਤੇ ਸ਼ੂਟਿੰਗ ਆ ਉਸ ਨੂੰ ਲਾ ਇਨਫੋਰਸਮੈਂਟ ਦੇ ਉੱਤੇ ਅਟੈਕਸ ਦੇ ਨਾਲ ਜੋੜ ਕੇ ਜਿਹੜਾ ਆ ਉਹ ਦੱਸਿਆ ਆ। ਜਦ ਕਿ ਅਜੇ ਕੋਈ ਹੋਰ ਇਸ ਦੇ ਵਿੱਚ ਜ਼ਿਆਦਾ ਇਨਫੋਰਮੇਸ਼ਨ ਆਪਣੇ ਕੋਲ ਨਹੀਂ ਹੈਗੀ। ਇਹ ਹਰਜੋਤ ਸਿੰਘ ਜੀ ਸ਼ੂਟਿੰਗ ਉਸ ਟਾਈਮ ਦੇ ਉੱਤੇ ਆਈ ਆ ਜਦ ਕੈਲੀਫੋਰਨੀਆ ਦੇ ਵਿੱਚ ਇੱਕ ਲਾ ਇਨਫੋਰਸਮੈਂਟ ਖਾਸ ਕਰਕੇ ਜਿਹੜੇ ਮਾਸਕ ਨਕਾਬਪੋਸ਼ ਬਣ ਕੇ ਜਿਹੜੇ ਆਉਂਦੇ ਆ ਉਹਨਾਂ ਦੇ ਉੱਤੇ ਰੋਕ ਲਾਈ ਗਈ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਅਸੀਂ ਕੈਲੀਫੋਰਨੀਆ ਦਾ ਇਹ ਕਾਨੂੰਨ ਨਹੀਂ ਜਿਹੜਾ ਉਹ ਮੰਨਾਂਗੇ। ਸੋ 2 ਡਿਟੇਨੀ ਆਈਸ ਦੀ ਫੈਸਿਲਿਟੀ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਮੌਤ ਹੋਈ ਆ। ਗਿਣਮਿਤ ਕੇ ਹਰਜੋਤ ਸਿੰਘ ਜੀ ਇਹ ਤਾਂ ਬਿਲਕੁਲ ਫਿਲਮੀ ਸੀਨ ਜਿਹੜਾ ਉਹ ਲੱਗਦਾ ਨਹੀਂ ਹੁੰਦਾ ਜਿੱਦਾਂ ਵੀ ਜਦੋਂ ਕਿਸੇ ਖਾਸ ਗਰੁੱਪ ਦਾ ਜਾਂ ਕਾਰਟਲ ਦਾ ਬੰਦਾ ਕੋਈ ਫੜ ਹੋ ਜਾਵੇ ਵੀ ਉਹ ਪੁਲਿਸ ਨੂੰ ਕੁਝ ਦੱਸ ਨਾ ਦੇਵੇ ਤਾਂ ਉਹਨੂੰ ਮਰਵਾ ਦਿੱਤਾ ਜਾਂਦਾ ਆ। ਸੋ ਇਹ ਕਿਤੇ ਇਹਦੇ ਵਿੱਚ ਇਦਾਂ ਦਾ ਐਂਗਲ ਹੋਊਗਾ ਜਾਂ ਉਹ ਰੈਂਡਮ ਇਹ ਐਕਟ ਆ ਕਿਸੇ ਨੂੰ ਵੀ ਜਿਹੜਾ ਉਹ ਮਾਰਨ ਦਾ ਇਹ ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਨਾ ਹੀ ਅਜੇ ਵਿਕਟਮ ਦਾ ਤੇ ਨਾ ਹੀ ਜਿਹੜਾ ਸਸਪੈਕਟ ਆ ਉਸ ਦਾ ਨਾਮ ਜਿਹੜਾ ਉਹ ਨਸ਼ਰ ਕੀਤਾ ਗਿਆ ਆ। ਸੋ ਜਿੱਦਾਂ ਆਪਾਂ ਦੱਸ ਰਹੇ ਸੀਗੇ FBI ਆਲਰੇਡੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਦਦ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਡਿਪਟੀ ਡਾਇਰੈਕਟਰ ਜਿਹੜੇ ਡੌਨ ਬੰਜੀਨੋ ਆ ਉਹਨਾਂ ਨੇ ਕਿਹਾ ਵੀ FBI is fully engaged in conjunction with our state and federal law enforcement partners at the crime scene in Dallas। ਅਗਲੀ ਖਬਰ ਵੱਲ ਚਲੀਏ। ਅੱਜ ਜ਼ੈਲੈਂਸਕੀ ਹੁਣੀ ਜੋ UN ਦੇ ਵਿੱਚ ਬੋਲੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਹੱਕ ਹੈਗਾ ਆ ਉਹ ਹਰ ਇੱਕ ਦੇ ਲਈ ਬਣਾਓ। ਨੈਸ਼ਨਲ ਸਿਕਿਉਰਿਟੀ ਰਾਈਟ ਫॉर एवरीवन। ਇਹ ਪ੍ਰਿਵਿਲੇਜ ਨਹੀਂ ਹੈਗੀ ਥੋੜੇ ਜਿਹੇ ਬੰਦਿਆਂ ਦੇ ਲਈ। ਨਾਲ ਦੀ ਨਾਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟਾਂਸ ਵੀ ਕਾਫੀ ਜ਼ਿਆਦਾ ਬਦਲਿਆ ਹੈਗਾ। ਜ਼ੈਲੈਂਸਕੀ ਵੀ ਕਹਿੰਦਾ ਵੀ ਮੈਂ ਵੀ ਸਰਪ੍ਰਾਈਜ਼ ਹਾਂ ਤੇ ਹੁਣ ਪੂਰੀ ਫੁੱਲ ਸਪੋਰਟ ਦੇ ਉੱਤੇ ਯੂਕਰੇਨ ਦੇ ਹੱਕ ਦੇ ਵਿੱਚ ਆਏ ਆ। ਕੱਲ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ UN ਨੂੰ ਐਡਰੈਸ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਚਾਈਨਾ ਤੇ ਇੰਡੀਆ ਦਾ ਸਪੈਸ਼ਲ ਨਾਂ ਲਿਆ ਸੀ ਵੀ ਦੋਨੇ ਮੁਲਕਾਂ ਕਰਕੇ ਜਿਹੜਾ ਰਸ਼ੀਆ ਆ ਉਹਦੀ ਲੜਾਈ ਚੱਲ ਰਹੀ ਹੈਗੀ ਕਿਉਂਕਿ ਵੱਡੀ ਅਮਾਊਂਟ ਦੇ ਵਿੱਚ ਇਹ ਜਿਹੜੀ એનર્ਜੀ ਆ ਉਹਨਾਂ ਤੋਂ ਬਾਈ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਜਿਹੜੇ ਰਸ਼ੀਆ ਵਾਲੇ ਆ ਇਹ ਕੋਈ ਅਸਲੀ ਜਿਹੜਾ ਰਿਸ਼ ਨਹੀਂ ਹੈਗਾ, ਪੇਪਰ ਟਾਈਗਰ ਆ।
ਅੱਜ ਕ੍ਰੈਮਲਿਨ ਜੋ ਰਸ਼ੀਆ ਤੋਂ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਤਾਂ ਅਸਲੀ ਜਿਹੜੇ ਬੇਅਰ ਹੈਗੇ ਆ ਤੇ ਸਾਨੂੰ ਪੇਪਰ ਨਾ ਸਮਝੋ ਤੇ ਅਸੀਂ ਪੂਰਾ ਜਿਹੜਾ ਆ ਇਸੇ ਲੜਾਈ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਇਹ ਹੁਣ ਸ਼ਬਦੀ ਜੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਹੈਗੀ ਆ ਤੇ ਕ੍ਰੈਮਲਿਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪ੍ਰੋ ਯੂਕਰੇਨ ਰਿਮਾਰਕਸ ਸੀਗੇ ਉਹਨਾਂ ਦੇ ਸੰਬੰਧ ਦੇ ਵਿੱਚ ਬੋਲ ਰਹੇ ਸੀਗੇ। ਜੀ ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੰਗ ਦੂਜੀ ਵੀ ਚੱਲ ਰਹੀ ਹੈ ਤੇ ਨਾਲ ਸ਼ਬਦੀ ਜੰਗ ਵੀ ਜਿਹੜੀ ਉਹ ਬਰਾਬਰ ਦੀ ਜਿਹੜੀ ਇਸ ਟਾਈਮ ਚੱਲ ਰਹੀ ਆ। ਆਪਾਂ ਕੱਲ ਵੀ ਜਿਹੜਾ ਦੱਸਿਆ ਸੀਗਾ ਵੀ ਟਰੰਪ ਹੋਣਾ ਨੇ ਬਿਲਕੁਲ ਹੀ ਆਪਣੇ ਜਿਹੜੇ ਸਟਾਂਸ ਤੋਂ ਯੂ ਟਰਨ ਮਾਰਿਆ ਆ ਖਾਸ ਕਰਕੇ ਪੁਤਿਨ ਤੇ ਰਸ਼ੀਆ ਨੂੰ ਜਿਹੜਾ ਉਹ ਲੈ ਕੇ ਟਰੰਪ ਹੋਣਾ ਦੇ ਉਹ ਦਾਅਵੇ ਜਿਹੜੇ ਸੀਗੇ ਵੀ ਇੱਕ ਦਿਨ 'ਚ 24 ਘੰਟਿਆਂ 'ਚ ਬੰਦ ਕਰਾਉਣ ਵਾਲੀ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉਹ ਦਾਅਵੇ ਹੀ ਸੀਗੇ ਤੇ ਇਦਾਂ ਲੜਾਈਆਂ ਜਿਹੜੀਆਂ ਉਹ ਬੰਦ ਹੋਣੀਆਂ ਔਖੀਆਂ ਆ। ਉੱਦਾਂ ਉਹਨਾਂ ਨੇ ਕੱਲ ਆਪਣੇ ਭਾਸ਼ਣ 'ਚ 7 ਜਿਹੜੀਆਂ ਲੜਾਈਆਂ ਬੰਦ ਕਰਾਉਣ ਦਾ ਜਿਹੜਾ ਇੱਕ ਵਾਰੀ ਫੇਰ ਦਾਅਵਾ ਜਿਹੜਾ ਉਹ ਠੋਕਿਆ ਆ ਵੀ ਭਾਈ ਮੈਂ ਦੇਖੋ 7 ਲੜਾਈਆਂ ਜਿਹੜੀਆਂ ਉਹ ਇਸ ਦੇ ਵਿੱਚ ਹੁਣ ਤੱਕ ਬੰਦ ਕਰਾ ਚੁੱਕਾ ਆ ਜਿਹੜੇ ਕੁਛ ਹੀ ਜਿਹੜੇ 6-7 ਮਹੀਨਿਆਂ ਦੇ ਵਿੱਚ ਹੀ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਸੋ ਯੂਐਨ ਜਨਰਲ ਅਸੈਂਬਲੀ ਦੇ ਵਿੱਚ ਸੋ ਵੱਖ-ਵੱਖ ਮੁਲਕ ਜਿਹੜੇ ਬੋਲ ਰਹੇ ਆ ਇਸ ਵਾਰ ਮੋਦੀ ਜਿਹੜਾ ਉਹ ਨਹੀਂ ਆਇਆ, ਜੈ ਸ਼ੰਕਰ ਹੀ ਆਇਆ। ਜੈ ਸ਼ੰਕਰ ਨੇ ਮੁਲਾਕਾਤ ਮਾਰਕੋ ਰੂਬੀਓ ਦੇ ਨਾਲ ਕੀਤੀ। ਉਹੀ ਜਿਹੜੀਆਂ ਗੱਲਾਂ ਹੁੰਦੀਆਂ ਆ ਵੀ ਅਸੀਂ ਟ੍ਰੇਡ ਦੇ ਉੱਤੇ ਗੱਲਬਾਤ ਕਰਾਂਗੇ, ਨੈਗੋਸ਼ੀਏਸ਼ਨਸ ਜਿਹੜੀਆਂ ਉਹ ਕੀਤੀਆਂ ਜਾਊਗੀਆਂ। ਉਧਰ ਇੱਕ ਗਲੋਬਲ ਸਾਊਥ ਦੀ ਜਿਹੜੀ ਉਸ ਨੂੰ ਵੀ ਇਹਨੇ ਸੰਬੋਧਨ ਜਿਹੜਾ ਉਹ ਕੀਤਾ ਹੈ ਜੈ ਸ਼ੰਕਰ ਨੇ। ਕਈ ਜਿਹੜੇ ਮੁਲਕ ਆ ਉਸ ਦੇ ਵਿੱਚ ਨਾਲ ਯੂਐਨ ਜਨਰਲ ਅਸੈਂਬਲੀ ਦੇ ਜਿਹੜੀਆਂ ਸਾਈਡਲਾਈਨਸ ਦੇ ਉੱਤੇ ਇੱਕ ਜਿਹੜੀ ਗਲੋਬਲ ਸਾਊਥ ਆ ਉਹ ਮੁਲਕਾਂ ਦੇ ਨਾਲ ਮਿਲ ਕੇ ਵੀ ਇੰਡੀਆ ਨੇ ਜਿਹੜੀ ਉੱਥੇ ਮੁਲਾਕਾਤ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਾਗਜੀ ਸ਼ੇਰ ਜਾਂ ਅਸਲੀ ਸ਼ੇਰ, ਕਾਗਜੀ ਰਿਛ ਕੇ ਅਸਲੀ ਰਿਛ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਉਹ ਸਮਾਂ ਜਿਹੜਾ ਉਹ ਦੱਸੇਗਾ। ਸੋ ਇਹ ਦੇਖਦੇ ਆ ਕੀ ਹੁੰਦਾ ਆ। ਉਧਰ ਪੈਨਮਾ ਦੇ ਜਿਹੜੇ ਪ੍ਰੈਜ਼ੀਡੈਂਟ ਹਰਜੋਤ ਸਿੰਘ ਜੀ ਹੋਜ਼ੇ ਰੌਲ ਮੋਲੀਨੋ ਉਹਨਾਂ ਨੇ ਅਸੈਂਬਲੀ 'ਚ ਐਡਰੈਸ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਜਿਹੜੀ ਪੈਨਮਾ ਕਨਾਲ ਆ ਉਹਦੇ ਉੱਤੇ ਉਹਨਾਂ ਦੇ ਮੁਲਕ ਦਾ ਹੀ ਜਿਹੜਾ ਕੰਟਰੋਲ ਆ। ਯਾਦ ਹੋਣਾ ਰਾਸ਼ਟਰਪਤੀ ਟਰੰਪ ਜਦੋਂ ਸ਼ੁਰੂ 'ਚ ਆਏ ਸੀ ਉਹਨਾਂ ਨੇ ਪੈਨਮਾ ਕਨਾਲ ਨੂੰ ਵੀ ਆਪਣੇ ਅਧੀਨ ਲੈਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਸੀਗੀ। ਸੋ ਕਹਿੰਦੇ ਵੀ ਪੈਨਮਾ ਕਨਾਲ ਨਿਊਟਰਲ ਆ, ਓਪਨ ਟੂ ਵਰਲਡ ਆ ਤੇ ਅਸੀਂ ਇੰਟੀਗ੍ਰੇਟਿਡ ਇੰਟਰਨੈਸ਼ਨਲ ਟ੍ਰੇਡ ਦੇ ਫੈਸਿਲਿਟੇਟਰ ਆ ਵੀ ਉਹਦੇ ਵਿੱਚ ਅਸੀਂ ਮਦਦ ਕਰਨ ਵਾਲੇ ਆ ਤੇ ਇਹ ਹਮੇਸ਼ਾ ਹੀ ਜਿਹੜੇ ਪੈਨਾਮੇਨੀਅਨ ਹੀ ਜਿਹੜੀ ਉਹ ਰਹੂਗੀ। ਸੋ ਪੈਨਮਾ ਦੇ ਅਧੀਨ ਹੀ ਜਿਹੜੀ ਉਹ ਰਹੂਗੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਜਿਹੜੇ ਇੱਕ ਇਰਾਨ ਤੋਂ ਆ ਵੀ ਪਜ਼ੇਸ਼ਕਿਆਨ ਉਹਨਾਂ ਨੇ ਜਿਹੜਾ ਉਹ ਕਿਹਾ ਜੋ ਕਿ ਉਹਨਾਂ ਦਾ ਸਟੈਂਡ ਆਫ ਚੱਲ ਰਿਹਾ ਇਸ ਟਾਈਮ ਯੂਐਸ ਦੇ ਨਾਲ ਤੇ ਯੂਰਪ ਦੇ ਨਾਲ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ। ਉਹਦੇ ਵਿੱਚ ਕਹਿੰਦੇ ਵੀ ਕੁਝ ਜ਼ਿਆਦੀਆਂ ਚੀਜ਼ਾਂ ਉਹ ਦੱਸਣ 'ਚ ਕਾਮਯਾਬ ਜਿਹੜੇ ਉਹ ਨਹੀਂ ਹੋਏ। ਉਹਨਾਂ ਨੇ ਕੋਈ ਇੱਦਾਂ ਦੇ ਮੈਂਸ਼ਨ ਨਹੀਂ ਕੀਤਾ ਵੀ ਇਰਾਨ ਜਿਹੜਾ ਨੈਗੋਸ਼ੀਏਸ਼ਨ ਕਰਨ ਦੇ ਲਈ ਅਮਰੀਕਾ ਦੇ ਨਾਲ ਰੈਡੀ ਆ ਜਾਂ ਨਹੀਂ। ਉਹਨਾਂ ਨੇ ਇੱਕ ਚੀਜ਼ ਜਿਹੜੀ ਯੂਐਨ ਦੇ ਵਿੱਚ ਜਾ ਕੇ ਕਹੀ ਵੀ ਕਹਿੰਦੇ ਵੀ ਨਾ ਅਸੀਂ ਪਹਿਲੋਂ ਤੇ ਨਾ ਅਸੀਂ ਅੱਗੇ ਨਿਊਕਲੀਅਰ ਬੰਬ ਬਣਾਉਣ ਦੇ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ। ਜਿਹੜਾ ਇਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਖਮੇਨੀ ਉਹਨੇ ਵੀ ਇਹੀ ਜਿਹੜਾ ਬਿਆਨ ਆ ਕੁਝ ਸਮਾਂ ਪਹਿਲਾਂ ਜਿਹੜਾ ਉਹ ਦਿੱਤਾ ਸੀਗਾ। ਤੇ ਪਰ ਨਾਲ ਹੀ ਜਿਹੜੇ ਇਰਾਨੀਅਨ ਜਿਹੜੇ ਡੈਲੀਗੇਟ ਆ ਇਸ ਨੇ ਯੂਰਪੀਅਨ ਮੁਲਕਾਂ ਦੀ ਨਿੰਦਾ ਕਰਦੇ ਹੋਏ ਕਿਹਾ ਵੀ ਉਹ ਜਾਣਬੁੱਝ ਕੇ ਸਾਡੇ ਉੱਤੇ ਜਿਹੜੇ ਸੈਂਕਸ਼ਨਸ ਆ ਉਹ ਲਗਾ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਡੈਮੋਕ੍ਰੇਟਸ ਦੇ ਜੋ ਲੀਡਰਸ ਆ ਉਹਨਾਂ ਨਾਲ ਜੋ ਮੀਟਿੰਗ ਹੋਣੀ ਸੀ ਉਸ ਨੂੰ ਕੈਂਸਲ ਕਰ ਦਿੱਤਾ ਹੈਗਾ। ਇਹਦੇ ਨਾਲ ਇਹ ਲੱਗ ਰਿਹਾ ਵੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਹੋ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਹ ਕਹਿ ਰਹੇ ਆ ਵੀ ਜਿਹੜੇ ਡੈਮੋਕ੍ਰੇਟ ਲੀਡਰਸ ਆ, ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਤੇ ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼, ਇਹਨਾਂ ਨੇ ਇਹ ਮੰਗ ਕੀਤੀ ਆ ਵੀ ਜਿਹੜਾ ACA ਹੈਗਾ ਆ ਹੈਲਥ ਕੇਅਰ ਵਾਲਾ ਬਿੱਲ ਉਹਦੇ ਵਿੱਚ ਜਿਹੜੀ ਆ ਫੰਡਿੰਗ ਜ਼ਿਆਦਾ ਕੀਤੀ ਜਾਵੇ। ਉਹ ਕਹਿੰਦੇ ਵੀ ਮੈਂ ਕਦੇ ਵੀ ਜਿਹੜੇ ਇਲੀਗਲ ਲੋਕ ਆ ਉਹਨਾਂ ਦੀ ਫ੍ਰੀ ਇੰਸ਼ੋਰੈਂਸ ਦੇ ਲਈ ਸਪੋਰਟ ਨਹੀਂ ਕਰੂੰਗਾ। ਸੋ ਉਹਨਾਂ ਨੇ ਜਿਹੜੀ ਮੀਟਿੰਗ ਆ ਉਹ ਕੈਂਸਲ ਕਰਤੀ ਤੇ ਕਹਿੰਦੇ ਵੀ ਡੈਮੋਕ੍ਰੇਟ ਬਿੱਲ ਦੇ ਵਿੱਚ ਉਹ ਹੈਲਥ ਕੇਅਰ ਚੇਂਜਸ ਜਿਹੜੀਆਂ ਹੈਗੀਆਂ ਆ ਜਿਸ ਤਰ੍ਹਾਂ ਓਬਾਮਾ ਕੇਅਰ ਆ ਕਵਰਡ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਐਕਸਟੈਂਡ ਕਰਨ ਦੀ ਉਹ ਕੋਸ਼ਿਸ਼ ਕਰਦੇ ਸੀ ਸਬਸਿਡੀਜ਼ ਦੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਆਉਣ ਵਾਲੇ ਸਾਲ ਦੇ ਵਿੱਚ ਲੋਕਾਂ ਦੇ ਕਾਫੀ ਜ਼ਿਆਦਾ ਜਿਹੜੇ ਰੇਟਸ ਆ ਉਹ ਵਧਣੇ ਆ ਕਿਉਂਕਿ ਸਬਸਿਡੀਜ਼ ਬਹੁਤ ਜ਼ਿਆਦਾ ਘੱਟ ਹੋ ਗਈਆਂ ਹੈਗੀਆਂ ਆ। ਪਹਿਲਾਂ ਆਲਮੋਸਟ ਫ੍ਰੀ ਆਂਗੇ ਸੀ ਕੋਈ $20 15 30 $40 ਦਿੰਦਾ ਸੀ। ਇਸ ਵਾਰੀ ਰੇਟ ਕਾਫੀ ਜ਼ਿਆਦਾ ਹੋਣਗੇ।
ਸੋ ਟੌਪ ਦੇ ਜਿਹੜੇ ਰਿਪਬਲਿਕਨਸ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਇਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਸੋ ਅਲਟੀਮੇਟਲੀ ਕੀ ਹੋਣਾ ਆ ਵੀ ਜਿਹੜੇ ਦੋਨੋਂ ਲੀਡਰ ਸੀ ਇਹ ਕਹਿੰਦੇ ਵੀ ਹੁਣ ਆਪਣੇ ਆਪਣੇ ਡਿਸਟ੍ਰਿਕਟਸ ਨੂੰ ਵਾਪਸ ਚੱਲ ਗਏ ਆ ਸ਼ੁੱਕਰਵਾਰ ਨੂੰ। ਹੁਣ ਪਤਾ ਨਹੀਂ ਕਦੋਂ ਮੀਟਿੰਗ ਹੋਊਗੀ ਤੇ ਇਹ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਹੋ ਸਕਦੀ ਹੈਗੀ ਆ, ਨਹੀਂ ਤਾਂ ਜੇ ਡੀਲ ਬਣ ਜਾਂਦੀ ਤੇ ਨਵੰਬਰ 30 ਤੱਕ ਇਦਾਂ ਹੀ ਕੰਮ ਚੱਲਦਾ ਰਹਿਣਾ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜੇ ਆਪਾਂ ਨਾਲ ਦੇ ਨਾਲ ਵੱਧਦੇ ਜਿਹੜੇ ਹੋ ਜਾਂਦੇ ਆ, H1B ਵਾਲਾ ਜਿਹੜਾ ਮੁੱਦਾ ਆ ਉਹ ਪੂਰੀ ਤਰ੍ਹਾਂ ਅਜੇ ਵੀ ਗਰਮਾਇਆ ਪਿਆ ਆ। ਉਸ ਦੇ ਵਿੱਚ ਲੱਗ ਨਹੀਂ ਰਿਹਾ ਵੀ ਕੋਈ ਜਿਹੜੀ ਆ ਉਹ ਢਿੱਲ ਮੱਠ ਜਿਹੜੀ ਉਹ ਨਜ਼ਰ ਆ ਰਹੀ ਆ। ਹੁਣ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਚੱਕ ਗਰਾਸਲੀ ਆ, ਉਹਨਾਂ ਨੇ ਹੁਣ ਨਵੀਂ ਚੀਜ਼ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਨੇ ਸਟੂਡੈਂਟ ਵੀਜ਼ੇ ਦੇ ਉੱਤੇ ਵੀ ਹੁਣ ਵਾਰ ਨਾਲ ਦੇ ਨਾਲ ਕਰ ਦਿੱਤਾ ਆ। ਆਪਾਂ ਨੂੰ ਪਤਾ ਵੀ ਜਿਹੜੇ ਸਟੂਡੈਂਟ ਵੀਜ਼ੇ ਦੇ ਵਿੱਚ ਭਾਰਤੀ ਤੇ ਚਾਈਨੀਜ਼ ਮੂਲ ਦੇ ਜਿਹੜੇ ਹੈਗੇ ਨੇ ਸਟੂਡੈਂਟ, ਉਹ ਕਾਫੀ ਜ਼ਿਆਦਾ ਜਿਹੜੇ ਉਹ ਆਉਂਦੇ ਨੇ। ਚੱਕ ਗਰਾਸਲੀ ਹੁਣਾਂ ਦੀ ਇਹ ਜਿਹੜੀ ਚਿੱਠੀ ਆ ਉਸ ਦੇ ਵਿੱਚ ਇਹ ਜਿਹੜੀ ਹਰਜੋਤ ਸਿੰਘ ਦੀ ਗੱਲ ਆਉਂਦੀ ਆ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟ ਵੀਜ਼ੇ ਵਾਲਿਆਂ ਨੂੰ OPT ਆਪਸ਼ਨਲ ਪ੍ਰੈਕਟੀਕਲ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਂਦੀ ਆ, ਉਸ ਨੂੰ ਬੰਦ ਕਰਨਾ ਚਾਹੀਦਾ ਆ। ਕਹਿੰਦੇ ਇਹ ਨਾ ਕੋਈ ਕਾਨੂੰਨ ਆ, ਨਾ ਇਹ ਲਾਅ ਆ, ਇਹ ਤਾਂ ਕਿਸੇ ਇੱਕ ਪ੍ਰੈਜ਼ੀਡੈਂਟ ਨੇ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਰਾਇਤ ਜਿਹੜੀ ਉਹ ਦਿੱਤੀ ਹੋਈ ਆ, ਰਾਹਤ ਦਿੱਤੀ ਹੋਈ ਆ ਵੀ ਭਾਈ ਤੁਸੀਂ ਪੜ੍ਹੋ ਤੇ ਉਸ ਤੋਂ ਬਾਅਦ ਚ ਤੁਹਾਡੇ ਲਈ ਜਿਹੜਾ ਉਹ ਕੰਮ ਇੱਥੇ ਅਵੇਲੇਬਲ ਹੋਊਗਾ। ਗੱਲ ਉਹਨਾਂ ਨੇ ਫਿਰ ਅਮਰੀਕਾ ਜਿਹੜੇ ਵਰਕਰਸ ਆ ਉਹਨਾਂ ਦੀ ਕਰਦੇ ਹੋਏ ਕਿਹਾ ਵੀ ਇਹਦੇ ਕਰਕੇ ਜਿਹੜੇ ਅਮਰੀਕਨ ਇੱਥੇ ਲੋਕ ਨੇ, ਅਮਰੀਕਨ ਸਿਟੀਜ਼ਨ ਨੇ, ਉਹਨਾਂ ਦੀਆਂ ਜੌਬਸ ਜਿਹੜੀਆਂ ਉਹ ਖਤਰੇ ਦੇ ਵਿੱਚ ਪੈ ਜਾਂਦੀਆਂ ਆ। ਹੁਣ ਹਰਜੋਤ ਸਿੰਘ ਜੀ ਜੇ ਸਟੂਡੈਂਟ ਵੀਜ਼ੇ ਦੇ ਨਾਲੋਂ OPT ਤੁਸੀਂ ਕੱਟ ਦਿਓ, ਕਿਉਂਕਿ ਸਟੂਡੈਂਟ ਵੀਜ਼ਾ, OPT, ਉਸ ਤੋਂ ਬਾਅਦ ਦੇ ਵਿੱਚ H1B ਤੇ ਫਿਰ ਗ੍ਰੀਨ ਕਾਰਡ, ਇਹ ਇੱਕ ਰਸਤਾ ਜਿਹੜਾ ਉਹ ਨਜ਼ਰ ਆਉਂਦਾ ਹੁੰਦਾ ਆ ਜਿਹੜਾ ਕੋਈ ਸਟੂਡੈਂਟ ਵੀਜ਼ਾ ਧਾਰਕ ਇੱਥੇ ਅਮਰੀਕਾ ਦੇ ਵਿੱਚ ਆਉਂਦਾ ਆ। ਪਰ ਹੁਣ ਜਦੋਂ ਤੁਸੀਂ ਜੇ ਸਟੂਡੈਂਟ ਵੀਜ਼ੇ ਦੀ ਡਿਗਰੀ ਤੋਂ ਬਾਅਦ ਚ ਨਾਲ ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਕੱਟ ਦਊਂਗੇ OPT ਨੂੰ, ਤਾਂ ਫਿਰ ਉੱਥੇ ਕਿਸੇ ਨੇ ਇੱਥੇ ਸਟੂਡੈਂਟ ਵੀਜ਼ੇ ਦੇ ਉੱਤੇ ਆਉਣ ਨੂੰ ਰਾਜ਼ੀ ਜਿਹੜਾ ਉਹ ਨਹੀਂ ਹੋਣਾ। ਸੋ ਇੱਕ ਪਾਸੇ H1B ਦੇ ਉੱਤੇ ਪੂਰੀ ਜਿਹੜੀ ਆ ਉਹ ਬਾਹ ਮਰੋੜੀ ਜਾ ਰਹੀ ਆ, ਤੇ ਨਾਲ ਹੀ ਹੁਣ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਉਹਨਾਂ ਨੇ ਵੀ ਜਿਹੜੀਆਂ ਆ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਕਰ ਦਿੱਤੀਆਂ ਆ ਵੀ ਭਾਈ ਸਟੂਡੈਂਟ ਵੀਜ਼ੇ ਦੇ ਬਾਅਦ ਚ ਜਿਹੜੀ OPT ਮਿਲਦੀ ਆ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ। ਸੋ ਉਹਨਾਂ ਨੇ ਜਿਹੜੀ ਚਿੱਠੀ ਆ ਕ੍ਰਿਸਟੀ ਨਿਯੋਮ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ, ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਲਿਖ ਕੇ ਆਖੀ ਆ। ਕਹਿੰਦੇ ਵੀ ਅਮਰੀਕਾ ਦੇ ਵਿੱਚ 22 ਤੋਂ 27 ਸਾਲ ਦੀ ਉਮਰ ਦੇ ਜਿਹੜੇ ਮੇਲਸ ਆ ਉਹਨਾਂ ਦਾ ਅਨਇੰਪਲੋਇਮੈਂਟ ਰੇਟ ਬਹੁਤ ਹੀ ਜਿਹੜਾ ਉਹ ਜ਼ਿਆਦਾ ਆ, ਤੇ ਜਦ ਕਿ ਜਿਹੜੇ ਇੱਥੇ ਗ੍ਰੈਜੂਏਟ ਹੋ ਕੇ ਜਿਹੜੇ ਬਾਹਰਲੇ ਫੋਰਨ ਸਟੂਡੈਂਟ ਜਦੋਂ ਆ ਕੇ ਗ੍ਰੈਜੂਏਟ ਹੁੰਦੇ ਆ, ਉਹ STEM ਦੇ ਮੇਜਰ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਨੂੰ ਜੌਬ ਜਿਹੜੀ ਉਹ ਮਿਲ ਜਾਂਦੀ ਆ। ਸੋ ਕਹਿੰਦੇ ਵੀ ਜਿਹੜਾ ਕੰਪੀਟੀਸ਼ਨ ਹੈਗਾ ਆ ਫੋਰਨ ਗ੍ਰੈਜੂਏਟਸ ਦਾ, ਉਹ ਅਨਇੰਪਲੋਇਮੈਂਟ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਬਣ ਰਿਹਾ ਆ ਕਾਲਜ ਐਜੂਕੇਟਿਡ ਅਮਰੀਕਨਸ ਦੇ ਲਈ। ਕਹਿੰਦੇ ਵੀ ਇਹ ਮੁਸ਼ਕਲ ਆ ਤੇ ਕਹਿੰਦੇ ਵੀ ਇਹ ਕੇਸ ਨਹੀਂ ਹੋਣਾ ਚਾਹੀਦਾ। ਕਹਿੰਦੇ ਵੀ ਕਾਂਗਰਸ ਨੇ ਕੈਪ ਲਾਏ ਹੋਏ ਆ ਇੰਪਲੋਇਮੈਂਟ ਵੀਜ਼ਾ ਦੇ ਉੱਤੇ, ਫੋਰਨ ਗ੍ਰੈਜੂਏਟਸ ਦੇ ਉੱਤੇ, ਤਾਂ ਜੋ ਜਿਹੜੀਆਂ ਅਮਰੀਕਨ ਜੌਬਸ ਆ ਉਹ ਅਮਰੀਕਨ ਗ੍ਰੈਜੂਏਟਸ ਦੇ ਨਾਲ ਜਿਹੜੀਆਂ ਉਹ ਫਿਲ ਹੋਣ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੇ ਵੀ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਆ ਉਹ ਵਰਕ ਆਥੋਰਾਈਜੇਸ਼ਨ EAD ਕਾਰਡ ਜਿਹਨੂੰ ਆਖਿਆ ਜਾਂਦਾ ਆ, ਵਰਕ ਪਰਮਿਟ ਜਾਂ ਕਹਿ ਲਓ ਵੀ ਆਖਿਆ ਜਾਂਦਾ ਆ, ਵੀ ਉਹ ਸਟੂਡੈਂਟ ਵੀਜ਼ਾ ਹੋਲਡਰ ਨੂੰ ਸਿੱਧਾ ਦੇ ਦਿੰਦੇ ਆ, ਜਿਹੜੇ ਕਿ ਇਸ ਲਾਅ ਦੀ ਡਾਇਰੈਕਟ ਵਾਇਓਲੇਸ਼ਨ ਆ। ਸੋ ਹਰਜੋਤ ਸਿੰਘ ਜੀ ਇਹ ਹੁਣ ਸਪਸ਼ਟ ਜਿਹੜਾ ਉਹ ਹੁੰਦਾ ਜਾ ਰਿਹਾ ਆ ਵੀ ਇਸ ਮੌਕੇ ਜੋ ਮਾਹੌਲ ਜਿਹੜਾ ਉਹ ਬਣ ਚੁੱਕਾ ਆ, ਲੀਗਲ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ, ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ, ਖਾਸ ਕਰਕੇ ਹੁਣ ਜਿਹੜੇ ਭਾਰਤ ਨੂੰ ਤਾਂ ਇਹਨਾਂ ਨੇ ਐਸਾ ਜਿੱਦਾਂ ਪਨਿਆਟਾ ਨਹੀਂ ਹੁੰਦਾ ਹਰਜੋਤ ਸਿੰਘ ਜੀ, ਨਿਆਣੇ ਜਦੋਂ ਬਰਥਡੇ ਦੇ ਉੱਤੇ ਹੁੰਦੇ ਆ ਵੀ ਉਹ ਟੰਗਿਆ ਹੁੰਦਾ, ਉਹਦੇ ਵਿੱਚ ਕੈਂਡੀਆਂ ਪਈਆਂ ਹੁੰਦੀਆਂ, ਨਿਆਣਿਆਂ ਨੂੰ ਕਹਿੰਦੇ ਵੀ ਭੰਨੋ ਤੇ ਵਿੱਚੋਂ ਟੌਫੀਆਂ ਜਿਹੜੀਆਂ ਉਹ ਡਿੱਗਦੀਆਂ ਆ। ਤਾਂ ਹੁਣ ਇਸ ਟਾਈਮ ਅਮਰੀਕਾ ਨੇ ਇੰਡੀਆ ਨੂੰ ਉਸੇ ਪਨਿਆਟਾ ਦੇ ਵਾਂਗੂ ਜਿਹੜਾ ਉਹ ਟੰਗਿਆ ਹੋਇਆ ਆ। ਕਿਤੋਂ H1B ਕਰ ਰਿਹਾ ਆ, ਕਿਤੋਂ ਜਿਹੜਾ ਹੁਣ ਸਟੂਡੈਂਟ ਵੀਜ਼ੇ ਵਾਲੇ ਕਰ ਰਹੇ ਆ। ਸੋ ਹਾਲਾਤ ਇਦਾਂ ਦੇ ਇਸ ਟਾਈਮ ਜਿਹੜੇ ਉਹ ਬਣੇ ਪਏ ਆ। ਸੋ ਇਹ ਇਦਾਂ ਦੀ ਜਿਹੜੀ ਚਿੱਠੀ ਲਿਖੀ
ਖਾਸ ਕਰਕੇ ਹਰਜੋਤ ਸਿੰਘ ਜੀ ਧਿਆਨ ਹੀ ਦਿਵਾਉਣਾ ਹੁੰਦਾ ਪ੍ਰਸ਼ਾਸਨ ਦਾ ਇਹੋ ਜਿਹੇ ਵਾਲੇ ਪਾਸੇ ਨੂੰ, ਜਦੋਂ ਉਹਨਾਂ ਦਾ ਰੁਖ ਪਹਿਲਾਂ ਹੀ ਇੰਨਾ ਸਖਤ ਜਿਹੜਾ ਉਹ ਚੱਲ ਰਿਹਾ ਹੋਵੇ। ਜੇ ਆਉਂਦੇ ਸਮੇਂ ਦੇ ਵਿੱਚ OPT ਵਗੈਰਾ ਹਰਜੋਤ ਸਿੰਘ ਜੀ ਜੇ ਬੰਦ ਹੁੰਦੀ ਆ ਤਾਂ ਸਟੂਡੈਂਟ ਵੀਜ਼ੇ ਦਾ ਵੀ ਇੱਕ ਹਿਸਾਬ ਦੇ ਨਾਲ ਖਾਤਮਾ ਹੀ ਜਿਹੜਾ ਉਹ ਤੁਸੀਂ ਸਮਝੋ, ਕਿਉਂਕਿ ਕਿਹੜਾ ਬੰਦਾ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜਾ ਉਹ ਇੱਥੇ ਆ ਕੇ ਖਰਚੂਗਾ, ਤੇ ਇਹ ਸੋਚਣ ਦੇ ਲਈ ਵੀ ਬਾਅਦ ਦੇ ਵਿੱਚ ਸਾਨੂੰ ਇੱਥੇ ਨਾ ਨੌਕਰੀ ਮਿਲਣੀ ਨਾ ਕੁਝ ਹੋਰ, ਤੇ ਸਾਨੂੰ ਵਾਪਸ ਜਿਹੜਾ ਉਹ ਜਾਣਾ ਪੈਣਾ। ਕਿਸੇ ਟਾਈਮ ਦੇ ਉੱਤੇ ਇਹ ਸੋਚ ਸੀਗੀ ਉਹਨਾਂ ਰਾਸ਼ਟਰਪਤੀਆਂ ਦੀ ਜਾਂ ਉਹਨਾਂ ਲੋਕਾਂ ਦੀ ਵੀ ਭਾਈ ਅਸੀਂ ਇਸ ਲਈ ਨਹੀਂ ਇਹਨਾਂ ਨੂੰ ਵਾਪਸ ਜਾਣ ਦੇਣਾ ਵੀ ਬ੍ਰੇਨ ਡਰੇਨ ਹੁੰਦਾ ਆ, ਵੀ ਪੜ੍ਹਾਈਏ ਅਸੀਂ ਤੇ ਬਾਅਦ ਚ ਸਾਡੇ ਜਾ ਕੇ ਬਰਾਬਰ ਦੇ ਜਿਹੜੇ ਆ ਉਹ ਕੰਮ ਜਾਂ ਕੰਪਨੀਆਂ ਜਿਹੜੀਆਂ ਖੋਲਦੇ ਆ, ਪਰ ਉਹਨਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਜਿਹੜਾ ਉਹ ਕਲੀਅਰ ਹੁੰਦਾ ਜਾ ਰਿਹਾ ਵੀ ਇਹ ਜਿਹੜਾ ਮੁੱਦਾ ਆ ਇਸ ਦੇ ਵਿੱਚ ਅਮਰੀਕਨਜ਼ ਨੂੰ ਅਸੀਂ ਜਿਹੜੀ ਹੁਣ ਜ਼ਿਆਦਾ ਪਹਿਲ ਦੇਣੀ ਆ। ਸੋ ਚੱਕ ਗਰਾਸਲੀ ਦੀ ਇਹ ਜਿਹੜੀ ਚਿੱਠੀ ਆ ਉਹਨੇ ਇੱਕ ਵਾਰੀ ਸਟੂਡੈਂਟ ਵੀਜ਼ਾ ਜਿਹੜੇ ਧਾਰਕ ਆ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜੇ ਆਏ ਆ ਉਹਨਾਂ ਨੂੰ ਜ਼ਰੂਰ ਕਹਿ ਲਓ ਵੀ ਉਹਨਾਂ ਦੇ ਲਈ ਤੜਥੱਲੀ ਜਿਹੜੀ ਉਹ ਮਚਾ ਦਿੱਤੀ ਆ, ਵੀ ਉਹਨਾਂ ਨੂੰ ਵੀ ਪਤਾ ਵੀ ਹੁਣ ਉਹਨਾਂ ਦਾ ਅੱਗੇ ਭਵਿੱਖ ਕੀ ਹੋਊਗਾ ਜੇ DHS ਇਸ ਦੇ ਉੱਤੇ ਕੋਈ ਐਕਸ਼ਨ ਲੈਣ ਨੂੰ ਫਿਰਦੀ ਆ। ਸਰੋਤਿਆਂ ਨੂੰ ਦੱਸਦੇ ਇਹ ਪਿਛਲੇ ਸਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ 3,31,000 ਦੇ ਕਰੀਬ USA ਦੇ ਵਿੱਚ ਪੜ੍ਹਨ ਆਏ ਸੀਗੇ। ਸੋ ਇਹ ਹੁਣ ਜੋ ਗ੍ਰੈਸਲੀ ਹੋਣੀ ਆ ਇਹ ਕਹਿ ਰਹੇ ਆ ਵੀ DHS ਨੂੰ ਸਟਾਪ ਕਰਨੇ ਚਾਹੀਦੇ ਆ ਵਰਕ ਆਥੋਰਾਈਜੇਸ਼ਨ ਸਟੂਡੈਂਟ ਵੀਜ਼ਾ ਹੋਲਡਰਸ ਨੂੰ, ਜੋ ਕਿ ਅਮਰੀਕਨਸ ਦੇ ਅਗੇਂਸਟ ਵਰਤਦੇ ਹੈਗੇ ਆ। ਸੋ ਜੇ ਉਹ ਨਾ ਹੋਇਆ ਤੇ ਉਹਦਾ ਅਸਰ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਜਾਣਾ। ਸੋ ਉਹਦਾ ਜੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ, ਆਲਰੇਡੀ ਕਹਿੰਦੇ ਵੀ USA ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਅਰਾਈਵਲਸ ਆ ਉਹ 4 ਸਾਲ ਤੋਂ ਲੋ ਆ, 45% ਡ੍ਰੌਪ ਹੋਇਆ ਇੰਡੀਆ ਤੋਂ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ। ਤੇ 5ਵਾਂ ਮਹੀਨਾ ਹੈ ਲਗਾਤਾਰ ਜਿਹੜੇ ਡਿਕਲਾਈਨ ਹੁੰਦੇ ਜਾ ਰਹੇ ਹੈਗੇ ਆ। ਸੋ ਟੋਟਲ ਸਟੂਡੈਂਟ ਅਰਾਈਵ ਜਿਹੜੇ ਆ ਉਹ 12% ਦੇ ਕਰੀਬ ਡਿਕਲਾਈਨ ਹੈਗੇ ਆ। ਸੋ ਏਸ਼ੀਆ ਤੋਂ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ, ਏਸ਼ੀਆ ਮੰਨ ਲਓ ਇੰਡੀਆ ਤੇ ਚਾਈਨਾ ਦੇ ਉੱਤੋਂ। ਬਲੂਮਬਰਗ ਇਹ ਰਿਪੋਰਟ ਕਰ ਰਿਹਾ ਵੀ ਬਿਗੇਸਟ ਡਿਕਲਾਈਨ ਸਟੂਡੈਂਟ ਦਾ ਜਿਹੜਾ ਹੈਗਾ ਆ ਉਹ ਅਰਾਈਵਲ ਦਾ 24% ਆ, ਜਿਹੜਾ ਕਿ 1,91,000 ਬਣਦਾ ਹੈਗਾ। 45% ਡ੍ਰੌਪ ਇੰਡੀਆ ਦਾ ਆ ਤੇ ਓਵਰਆਲ 24% ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਤੇ 12% ਚਾਈਨਾ ਤੋਂ ਹੈਗਾ। ਸੋ ਇਹ ਕਾਫੀ ਵੱਡੇ ਨੰਬਰ ਹੈਗੇ ਆ। ਸੋ ਇਹਦਾ ਅਸਰ ਜਿਹੜਾ ਯੂਨੀਵਰਸਿਟੀ ਦੇ ਉੱਤੇ ਹੋਣਾ, ਯੂਨੀਵਰਸਿਟੀ ਜਿਹੜੀਆਂ ਆ ਚਾਹੇ ਉਹ ਪਬਲਿਕ ਆ ਚਾਹੇ ਉਹ ਪ੍ਰਾਈਵੇਟ ਹੈਗੀਆਂ, ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਫੀਸ ਆ ਮੇਬੀ 10 ਟਾਈਮਸ ਜ਼ਿਆਦਾ ਹੁੰਦੀ ਆ ਰੈਗੂਲਰ ਸਟੂਡੈਂਟ ਨਾਲੋਂ, ਉਹਨਾਂ ਦੇ ਸਿਰ ਦੇ ਉੱਤੇ ਚੱਲਦੀਆਂ। ਸੋ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਬਹੁਤ ਵੱਡਾ ਜਿਹੜਾ ਆ ਅਸਰ ਪੈਣ ਜਾ ਰਿਹਾ ਹੈਗਾ। ਸੋ ਨੋਟੇਬਲੀ ਕਹਿੰਦੇ ਇੰਡੀਅਨ ਚਾਈਨੀਜ਼ ਨੈਸ਼ਨਲਸ ਜੋ H1B ਵੀਜ਼ੇ 'ਚ ਡੋਮੀਨੇਟ ਕਰਦੇ ਸੀ ਉਹਨਾਂ ਦੇ ਉੱਤੇ ਇਹ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਹੈ। ਸੋ ਇਹ ਕਾਫੀ ਵੱਡਾ ਝਟਕਾ ਆ ਹਰਜੋਤ ਸਿੰਘ ਜੀ। ਜਿਹੜੇ ਲੋਕ ਇਸ ਚੀਜ਼ ਦੇ ਵਿੱਚ ਆ, ਦੇਖੋ ਅਸੀਂ ਵੀ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਜਿਹੜੇ ਉਹ ਆਏ ਸੀਗੇ, ਕਈਆਂ ਦਾ ਰਾਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਬਣਿਆ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਆਪਣੇ ਜਿਹੜੇ ਉਹ ਸਾਹਮਣੇ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੁਣ ਕੀ ਬਣੂਗਾ ਅਸਲ 'ਚ ਚੱਕ ਰਾਸਲੀ ਜਿਹੜੇ ਇਹ ਸੈਨੇਟ ਦੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਨੇ। ਸੋ ਬਹੁਤ ਉੱਚੇ ਅਹੁਦੇ ਵਾਲਾ ਸੈਨੇਟਰ ਆ ਜਿਹਨੇ ਜਿਹੜੀ ਇਹ ਚਿੱਠੀ ਲਿਖੀ ਆ। ਉਮਰ ਇਹਨਾਂ ਦੀ ਮੈਨੂੰ ਲੱਗਦਾ 90 ਦੇ ਵਿੱਚ ਹੋਣੀ ਆ। ਸ਼ਾਇਦ ਇਹਨਾਂ ਨੇ ਹੁਣ ਅੱਗੇ ਤਾਂ ਮੇਬੀ ਇਲੈਕਸ਼ਨ ਨਹੀਂ ਰਨ ਕਰਨਗੇ, ਪਰ ਇਹ ਆ ਵੀ ਸਟੂਡੈਂਟਾਂ ਦੀ ਬੇੜੀ 'ਚ ਵੱਟੇ ਜਿਹੜੇ ਉਹ ਤਾਂ ਸਟੂਡੈਂਟ ਤੇ ਇਹੀ ਕਹਿਣਗੇ ਵੀ ਸਾਡੀ ਬੇੜੀ 'ਚ ਵੱਟੇ ਜਿਹੜਾ ਆ ਇਹ ਜਾਂਦੇ ਜਾਂਦੇ ਭਾਊ ਜਿਹੜਾ ਉਹ ਪਾ ਗਿਆ ਆ। ਸੋ ਕਹਿੰਦੇ ਵੀ ਕਲੀਅਰਲੀ ਸਟੇਟ ਕੀਤਾ ਗਿਆ ਸਟੂਡੈਂਟ ਵੀਜ਼ੇ ਦੇ ਉੱਤੇ ਵੀ ਇਹਦਾ ਸੋਲ ਪਰਪਸ ਐਜੂਕੇਸ਼ਨ ਆ, ਇੰਪਲੋਇਮੈਂਟ ਨਹੀਂ। ਤੇ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਜਿਹੜੀਆਂ ਵਰਕ ਆਥੋਰਾਈਜੇਸ਼ਨ ਦੇ ਕੇ ਇੰਪਲੋਇਮੈਂਟ ਜਿਹੜੀ ਉਹ ਦੇ ਰਹੇ ਆ, ਤੇ ਜਿਹੜੇ ਅਮਰੀਕਨ ਗ੍ਰੈਜੂਏਟਸ ਆ ਉਹਨਾਂ ਦੀਆਂ ਜਿਹੜੀਆਂ ਅਮਰੀਕਨ ਜੌਬਸ ਆ ਉਹ ਫੋਰਨ ਗ੍ਰੈਜੂਏਟ ਜਿਹੜੇ ਉਹ ਫਿਲ ਕਰ ਰਹੇ ਆ। ਸੋ ਕਹਿੰਦੇ ਵੀ ਸਿਸਟੈਮਿਕ ਥੈਫਟ ਆਫ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਉਹ ਹੋ ਰਹੀ ਆ। FBI ਨੇ ਕਹਿੰਦੇ ਵੀ ਕਈ ਵਾਰੀ ਵਾਰਨ ਕੀਤਾ ਹੈ ਚਾਈਨਾ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਉਹ ਬਿਜ਼ਨਸ ਅਕੈਡਮਿਕ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਨੇ ਘੁਸਪੈਠ ਕੀਤੀ ਹੈਗੀ ਆ। ਨਾਮ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਚਾਈਨਾ ਦਾ ਜ਼ਿਆਦਾ ਆ, ਪਰ ਅਸਰ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਇੰਡੀਆ ਦੇ ਉੱਤੇ ਜਿਹੜਾ ਉਹ ਪਊਗਾ। H1B ਵਾਲੇ ਰਾਤੋਂ ਰਾਤ ਭੱਜ ਕੇ ਵਾਪਸ ਜਿਹੜੇ ਉਹ ਆਏ, ਇਵੈਂਚੁਅਲੀ ਹੁਣ ਥੋੜਾ ਜਿਹਾ ਉਹਨਾਂ ਨੂੰ ਧਰਵਾਸ ਹੋਇਆ ਵੀ ਨਹੀਂ, ਜਿਨ੍ਹਾਂ ਦੇ ਰੀਨਿਊਅਲਸ ਆ ਜਾਂ ਜਿਹੜੇ ਚੱਲ ਰਹੇ ਆ ਵੀ ਉਹ ਚੱਲਦੇ ਰਹਿਣਗੇ। ਪਰ ਹੁਣ ਇਸ ਮਾਮਲੇ ਦੇ ਵਿੱਚ ਸਟੂਡੈਂਟ ਵੀਜ਼ੇ ਵਾਲੇ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਵੱਡਾ ਅਸਰ ਪੈ ਸਕਦਾ ਆ ਜੇ ਸੈਕਟਰੀ ਨਿਯਮ
ਇਸ ਪਾਸੇ ਵੱਲ ਨੂੰ ਜਿਹੜਾ ਉਹ ਦੇਖਦੇ ਆ। ਪਰ ਇੱਕ ਚੀਜ਼ ਇਸ ਦੇ ਵਿੱਚ ਨਾਲ ਪੈਰਲਲ ਹੀ ਦੱਸਦੇ ਜਾਈਏ, ਥੋੜੇ ਦਿਨ ਪਹਿਲਾਂ ਮਾਗਾ ਵਾਲਿਆਂ ਨੇ ਰੌਲਾ ਪਾਇਆ ਸੀ ਵੀ ਭਾਈ ਤੁਸੀਂ 5-6 ਲੱਖ ਸਟੂਡੈਂਟ ਵੀਜ਼ੇ ਕਾਹਤੇ ਦਿੱਤੇ ਆ ਚਾਈਨਾ ਵਾਲਿਆਂ ਨੂੰ। ਉਦੋਂ ਇਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਜਵਾਬ ਇੱਕ ਹਿਸਾਬ ਦੇ ਨਾਲ ਸੀਤੇ ਬੁੱਲਾਂ ਦੇ ਨਾਲ, ਜਾਂ ਕਹਿ ਲਓ ਵੀ ਮਾੜੀ ਮਾੜੀ ਥੋੜੀ ਛੋਟੀ ਆਵਾਜ਼ ਦੇ ਵਿੱਚ ਇਹ ਆਇਆ ਸੀਗਾ ਵੀ ਭਾਈ ਜਿਹੜੀਆਂ ਛੋਟੀਆਂ ਯੂਨੀਵਰਸਿਟੀਆਂ ਆ ਉਹ ਫਿਰ ਬੰਦ ਹੋ ਜਾਣਗੀਆਂ ਜੇ ਸਟੂਡੈਂਟ ਵੀਜ਼ੇ ਅਸੀਂ ਜਿਹੜੇ ਉਹ ਬੰਦ ਕਰ ਦਿੱਤੇ। ਸੋ ਹੁਣ ਦੇਖੋ ਕੀ ਹੁੰਦਾ ਹੈ, ਵੀ ਕੀ ਸਟੂਡੈਂਟ ਵੀਜ਼ਾ ਰੱਖਣਗੇ ਤੇ ਵਰਕ ਆਥੋਰਾਈਜੇਸ਼ਨ ਬੰਦ ਕਰਨਗੇ। ਇਹ ਹੁਣ ਵੱਡੀ ਇੱਕ ਜਿਹੜੀ ਉਹ ਗੱਲ ਆ। ਸੋ ਇਹ ਦੱਸਦੇ ਜਾਈਏ ਜਿਹੜਾ OPT ਆ ਉਹ ਕਾਨੂੰਨ ਨਹੀਂ ਆ, ਉਹ ਇਹਨਾਂ ਦੀ ਆਪਣੀ ਮਰਜ਼ੀ ਦੇ ਨਾਲ ਦਿੱਤੀ ਹੋਈ ਜਿਹੜੀ ਉਹ ਚੀਜ਼ ਆ। ਜਿੱਦਾਂ ਉਹਨਾਂ ਨੇ ਐਡ ਕੀਤੀ ਆ ਉਹ ਬਗੈਰ ਕਾਂਗਰਸ ਦੀ ਅਪਰੂਵਲ ਤੋਂ ਕੱਢੀ ਵੀ ਜਿਹੜੀ ਉਹ ਜਾ ਸਕਦੀ ਆ, ਜਾਂ ਉਸ ਦੇ ਵਿੱਚ ਉਹ ਕੋਈ ਇਦਾਂ ਦੇ ਮੱਧ ਜਾਂ ਇਦਾਂ ਦੀਆਂ ਚੀਜ਼ਾਂ ਰੱਖ ਸਕਦੇ ਆ ਜਿਹਦੇ ਨਾਲ OPT ਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਮਿਲਣਾ ਉਹ ਇਸ ਨੂੰ ਔਖਿਆਂ ਕੀਤਾ ਜਾ ਸਕਦਾ ਆ। ਸੋ ਚੱਕ ਗਰਾਸਲੀ ਦੀ ਇਹ ਜਿਹੜੀ ਚਿੱਠੀ ਆ ਇਸ ਟਾਈਮ ਉਹ ਕਾਫੀ ਧਿਆਨ ਜਿਹੜੀ ਉਹ ਮੰਗਦੀ ਆ ਵੀ ਆਉਣ ਵਾਲੀ ਸਥਿਤੀ ਕਿਹੜੇ ਪਾਸਿਓਂ ਜਿਹੜੀ ਆ ਉਹ ਹੋਰ ਟੈਟ ਕੀਤੀ ਜਿਹੜੀ ਉਹ ਜਾ ਰਹੀ ਜਿਹੜੀ ਉਹ ਹੈਗੀ ਆ। ਸੋ ਜਿਹੜਾ ਇਲੂਜਨ ਆ ਬਹੁਤ ਸਾਰੇ ਜਿਹੜੇ ਇੰਡੀਅਨ ਐਲੀਟਸ ਦਾ ਵੀ ਜਿਹੜਾ ਨੈਸ਼ਨਲਿਸਟ ਇਲੂਜਨ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਵੀ ਅਸੀਂ ਬਾਹਰ ਸਸਤੇ ਭਾਅ ਦੇ ਜਿਹੜੇ ਸੈਲਰੀ ਦੇ ਉੱਤੇ ਕੰਮ ਕਰਨ ਵਾਲੇ IT ਵਾਲੇ ਘੱਲ ਕੇ ਤੇ ਅਸੀਂ ਫਿਊਚਰ ਨੂੰ ਕੰਟਰੋਲ ਕਰ ਸਕਦੇ ਹਾਂ। ਪਰ ਜੇ ਇਹਨਾਂ ਦਾ ਇੱਕ ਵਾਰ ਇਹ ਹੁੰਦਾ ਆ ਤੇ ਜਿਹੜਾ ਪੁੱਲ ਕੱਲ ਟੁੱਟਾ ਸੀ ਉਹਦੇ ਜਿਹੜਾ ਕੋਈ ਮਾੜਾ ਮੋਟਾ ਪਿੱਲਰ ਵੀ ਬਚਿਆ ਹੁੰਦਾ ਆ ਉਹ ਵੀ ਜਿਹੜਾ ਆ ਉੱਡਦਾ ਫੁੱਟਦਾ ਜਿਹੜਾ ਉਸ ਦੇ ਵਿੱਚ ਜਾਂਦਾ ਹੈਗਾ ਆ। ਸੋ STEM ਕੀ ਹੁੰਦੀ ਆ? ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ। ਉਹਨਾਂ ਬਾਡੀਜ਼ ਦੇ ਜ਼ਰੀਏ ਹੀ ਇਹ ਜਿਹੜੇ ਸਟੂਡੈਂਟਸ ਆ ਜਿਹੜੇ ਇਹਦੇ ਵਿੱਚ ਆਉਂਦੇ ਆ STEM ਦੇ ਵਿੱਚ, ਤੇ ਉਹਨਾਂ ਨੂੰ OPT ਜਾਂ ਨੌਕਰੀ ਜਿਹੜੀ ਉਹ ਬਾਅਦ ਦੇ ਵਿੱਚ ਮਿਲਦੀ ਹੈ, H1B ਜਿਹੜੇ ਵਗੈਰਾ ਹੋ ਸਕਦੇ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਟੇਢੀਆਂ ਮੇਢੀਆਂ ਜਿਹੜੀਆਂ ਹੋਣਗੀਆਂ। ਸੋ ਲੈਟਸ ਸੀ ਕੀ ਜਿਹੜਾ ਬਣਦਾ। ਪਰ ਚੱਕ ਗਰਾਸਲੀ ਨੇ ਇੱਕ ਨਵੇਂ ਮੁੱਦੇ ਦੇ ਉੱਤੇ ਜਿਹੜੀ ਰੋਸ਼ਨੀ ਆ ਉਹ ਪਾ ਦਿੱਤੀ ਆ, ਜਿਸ ਦੀ ਜਿਹੜੀਆਂ ਰਿਪਲਸ ਆ ਉਹ ਆਪਾਂ ਨੂੰ ਉੱਥੇ ਦਿੱਲੀ ਤੱਕ ਜਿਹੜੀਆਂ ਜ਼ਰੂਰ ਦੇਖਣ ਨੂੰ ਮਿਲਦੀ। ਇੱਕ ਜ਼ਰੂਰ ਸਰੋਤਿਆਂ ਦੱਸਦੇ ਜਾਈਏ, ਬਹੁਤ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਉੱਤੇ ਇਸ ਵੀਜ਼ੇ ਦਾ ਅਸਰ ਪੈਣਾ, ਜਿਨ੍ਹਾਂ JP Morgan Chase ਆ ਜਿਨ੍ਹਾਂ ਨੇ 2440 H1B ਵੀਜ਼ੇ ਪਿਛਲੇ ਸਾਲ ਲਏ ਸੀ। ਇਸ ਤੋਂ ਬਿਨਾਂ ਫਿਡੈਲਿਟੀ ਇਨਵੈਸਟਮੈਂਟਸ, ਗੋਲਡਮੈਨ ਸੈਕਸ, ਅਮਰੀਕਨ ਐਕਸਪ੍ਰੈਸ, ਸਿਟੀ ਗਰੁੱਪ, ਕੈਪੀਟਲ ਵਨ, ਵੀਜ਼ਾ, ਬੈਂਕ ਆਫ ਅਮਰੀਕਾ, ਮੋਰਗਨ ਸਟੈਨਲੀ, US ਬੈਂਕ, ਇਹ ਬੈਂਕਾਂ ਆ ਜਿਹੜੇ H1B ਵੀਜ਼ੇ ਦਿੰਦੀਆਂ। ਇਸ ਤੋਂ ਬਿਨਾਂ IT ਦੇ ਵਿੱਚ ਬਹੁਤ ਆ। ਸੋ ਬਹੁਤ ਸਾਰੀਆਂ ਜਿਹੜੀ ਇੰਡਸਟਰੀ ਆ ਉਹ H1B ਵੀਜ਼ੇ ਨੂੰ ਯੂਜ਼ ਕਰਦੀ ਸੀ। ਸੋ ਇਹ ਹੁਣ ਸਾਰਾ ਕੁਝ ਜਿਹੜਾ ਚੇਂਜ ਹੋਣ ਜਾ ਰਿਹਾ ਜੀ। ਸੋ ਇੱਕ ਆਪਾਂ ਇੱਥੇ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਰਮੀਤ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਸਾਰੀਆਂ ਹੀ ਯੂਨਾਈਟਿਡ 에ਅਰਲਾਈਨ ਦੀਆਂ ਜਿਹੜੀਆਂ ਫਲਾਈਟ ਸੀਗੀਆਂ USA ਤੇ ਕੈਨੇਡਾ ਤੋਂ ਜਾਣੀਆਂ ਸੀਗੀਆਂ, ਉਹ ਮੰਗਲਵਾਰ ਰਾਤ ਨੂੰ ਗਰਾਊਂਡ ਕਰ ਦਿੱਤੀਆਂ ਗਈਆਂ, ਸਸਪੈਂਡ ਕਰ ਦਿੱਤੀਆਂ ਗਈਆਂ। ਜੋ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨਸ ਆ, ਕਹਿੰਦੇ ਪਈ ਉਹਨਾਂ ਨੇ ਇਸ਼ੂ ਕੀਤਾ ਸੀ ਗਰਾਊਂਡ ਸਟਾਪ ਇੱਕ ਅਨਸਪੈਸੀਫਾਈਡ ਟੈਕਨੋਲੋਜੀ ਇਸ਼ੂ ਕਰਕੇ। ਸੋ ਅੱਧਾ ਘੰਟੇ ਦੇ ਕਰੀਬ ਜਿਹੜੀਆਂ ਫਲਾਈਟਸ ਆ, ਕੋਈ ਵੀ ਯੂਨਾਈਟਿਡ 에ਅਰਲਾਈਨ ਦੀ ਜਿਹੜੀ ਆ, ਨਾ ਹੀ ਅਮਰੀਕਾ ਤੋਂ ਉਤਰੀ ਜਾਂ ਚੜੀ, ਨਾ ਹੀ ਕੈਨੇਡਾ ਤੋਂ। ਪਰ ਬਾਅਦ ਦੇ ਵਿੱਚ ਜਿਹੜਾ ਉਹ ਟੈਕਨੀਕਲ ਇਸ਼ੂ ਆ, ਉਸ ਨੂੰ ਕਹਿੰਦੇ ਵੀ ਫਿਕਸ ਕਰ ਲਿਆ ਗਿਆ। ਇਹਦੇ ਕਰਕੇ ਜਿਹੜਾ ਆ ਨੈਟਵਰਕ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਡਿਲੇ ਹੋਇਆ। ਜੀ ਹਰਜੋਤ ਸਿੰਘ ਜੀ, ਜਿਹੜੀ ਆਈਸ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਇਹ ਆ ਰਹੀ ਆ, 2 ਜਣਿਆਂ ਨੂੰ ਹੁਣ ਤੱਕ ਕਹਿੰਦੇ ਆ ਵੀ ਡਿਟੇਨ ਕੀਤਾ ਗਿਆ ਆ ਇਸ ਗੋਲੀकांड ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਸੋ ਹੁਣ ਇਸ ਦੇ ਵਿੱਚ ਹੋਰ ਅੱਗੇ ਕੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਆ, ਇਹ ਦੇਖਣ ਵਾਲੀ ਗੱਲ ਜਿਹੜੀ ਹੋਊਗੀ। FBI ਇਸ ਨੂੰ ਇਨਵੈਸਟੀਗੇਟ ਕਰ ਰਹੀ ਆ ਐਕਟ ਆਫ ਟਾਰਗੇਟਡ ਵਾਇਲੈਂਸ ਦੇ ਜਿਹੜੇ ਉਹ ਤੌਰ ਦੇ ਉੱਤੇ। ਡੈਲਸ ਪੁਲਿਸ ਚੀਫ ਨੇ ਜਿਹੜਾ ਅਰਲੀ ਐਵੀਡੈਂਸ ਐਂਟੀ ਆਈਸ ਮੈਸੇਜ ਕਹਿੰਦੇ ਵੀ ਰਾਉਂਡਸ ਦੇ ਉੱਤੇ ਸ਼ੂਟਰ ਦੇ ਨਜ਼ਦੀਕ ਜਿੱਥੋਂ ਉਹਨੇ ਗੋਲੀਆਂ ਚਲਾਈਆਂ ਆ ਵੀ ਉਹ ਦੇਖੇ ਜਿਹੜੇ ਉਹ ਗਏ ਹੈਗੇ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਮਾਹੌਲ ਕਿਸ ਤਰੀਕੇ ਦਾ ਜਿਹੜਾ ਬਣ ਰਿਹਾ ਉਹ ਆਪਣੇ ਜਿਹੜੀ ਉਹ ਸਾਹਮਣੇ ਆ। ਸੋ ਪ੍ਰੈਸ ਕਾਨਫਰੰਸ ਵੀ ਜਿਹੜੀ ਉਹ ਕੀਤੀ ਗਈ ਸੀ, ਮੌਕੇ ਦੇ ਉੱਤੇ ਇੱਕ ਜਣੇ ਨੂੰ ਜਿਹੜਾ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ। ਸੋ FBI ਵੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਆ। ਟੈਕਸਸ ਦੇ ਜਿਹੜੇ ਸੈਨੇਟਰ ਟੈਡ ਕਰੂਜ਼ ਉਹਨਾਂ ਨੇ ਕਿਹਾ ਵੀ ਪੋਲੀਟੀਕਲੀ ਮੋਟੀਵੇਟਡ ਵਾਇਲੈਂਸ ਗਲਤ ਆ ਤੇ ਇਸ ਨੂੰ ਜਿਹੜਾ ਉਹ ਰੁਕਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ FBI ਦੇ ਡਾਇਰੈਕਟਰ ਜਿਹੜੇ ਆ ਕੈਸ਼ ਪਟੇਲ ਆ, ਉਹਨਾਂ ਨੇ ਐਕਸ ਦੇ ਉੱਤੇ ਕਿਹਾ ਵੀ ਜਿਹੜੀ ਬਰੀਫ ਪ੍ਰੈਸ ਕਾਨਫਰੰਸ ਤੋਂ ਬਾਅਦ ਪਿਛਲੀ ਦੀ ਇਹਨਾਂ ਨੇ ਜਲਦੀ ਜਿਹੜਾ ਉਹ ਰੌਲਾ ਜਿਹੜਾ ਉਹ ਪਾਤਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਬੰਦਾ ਫੜ ਲਿਆ, ਇੱਦਾਂ ਆ ਉੱਦਾਂ ਆ, ਬਾਅਦ ਚੋਂ ਬੰਦੇ ਨੂੰ ਛੱਡ ਦਿੱਤਾ ਗਿਆ ਸੀ, ਉਸ ਦਾ ਕਾਫੀ ਰੌਲਾ ਰੱਪਾ ਵੀ ਪਿਆ ਸੀਗਾ। ਤੇ ਇਸ ਵਾਰ ਥੋੜਾ ਇਹ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਉਹ ਚੱਲ ਰਹੇ ਆ। ਤੇ ਡੈਲਸ ਇਮੀਗ੍ਰੇਸ਼ਨ ਫੈਸਿਲਿਟੀ ਦੇ ਐਕਟ ਆਫ ਟਾਰਗੇਟਡ ਵਾਇਲੈਂਸ ਦੇ ਤਹਿਤ ਇਸ ਦੀ ਇਨਵੈਸਟੀਗੇਸ਼ਨ FBI ਦੇ ਦੁਆਰਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈਗੀ ਆ। 2 ਜਣੇ ਡਿਟੇਨ ਹੋਣ ਦੀ ਜਿਹੜੀ ਚਰਚਾ ਆ ਉਹ ਇਸ ਟਾਈਮ ਆ ਰਹੀ ਆ। ਗਾਰਡੀਅਨ ਇਹ ਜਿਹੜਾ ਰਿਪੋਰਟ ਕਰ ਰਿਹਾ ਆ। ਇੱਦਾਂ ਹੀ ਆਈਸ ਨਾਲ ਰਿਲੇਟਡ ਇੱਕ ਹੋਰ ਖਬਰ ਆ। ਕੈਲੀਫੋਰਨੀਆ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਹੈਗਾ ਕੈਲੀਫੋਰਨੀਆ ਸਿਟੀ, ਉੱਥੇ ਨਵੀਂ ਆਈਸ ਵਾਲਿਆਂ ਨੇ ਆਪਣੀ ਇੱਕ ਫੈਸਿਲਿਟੀ ਬਣਾਈ ਆ ਤੇ ਉੱਥੇ ਜਿਹੜੇ ਲੋਕ ਆ ਉਹਨਾਂ ਨੂੰ ਆਲਰੇਡੀ ਭੇਜਣਾ ਸ਼ੁਰੂ ਕਰ ਦਿੱਤਾ ਹੈਗਾ। ਇਹ ਮੋਹਾਵੀ ਡੈਜ਼ਰਟ ਵਾਲੇ ਏਰੀਏ ਦੇ ਵਿੱਚ ਸੋ ਧੜਾ ਧੜ ਆਈਸ ਦੀਆਂ ਫੈਸਿਲਿਟੀਆਂ ਬਣ ਰਹੀਆਂ ਹੈਗੀਆਂ। ਹਜ਼ਾਰਾਂ ਦੀ ਗਿਣਤੀ 'ਚ ਨਵੇਂ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸਰਸ ਆ ਉਹਨਾਂ ਨੂੰ ਹਾਇਰ ਕੀਤਾ ਜਾ ਰਿਹਾ। ਇੱਕ ਹੋਰ ਖਬਰ ਜ਼ਰੂਰ ਆਪਾਂ ਰਾਜਕਰਮਵੀਰ ਸਿੰਘ ਜੀ ਸਾਂਝੀ ਕਰਨੀ ਆ, ਖਾਸ ਕਰਕੇ ਜਿਹੜੇ ਟਰੱਕਰਸ ਆ। ਪਿਛਲੇ ਹਫ਼ਤੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਓਕਲਾਹੋਮਾ ਦੇ ਵਿੱਚ ਇੱਕ ਟਰੱਕਰ ਜੋ ਕਿ ਵਰਕ ਪਰਮਿਟ ਦੇ ਉੱਤੇ ਸੀ, ਉਸ ਨੂੰ ਰੋਕਿਆ ਗਿਆ ਤੇ ਕਿਹਾ ਗਿਆ ਵੀ ਤੂੰ ਵਰਕ ਪਰਮਿਟ ਤੇ ਜਿਹੜਾ ਆ ਸਾਡੇ ਲਾਇਸੈਂਸ ਜਿਹੜਾ ਤੁਹਾਡਾ ਕੈਲੀਫੋਰਨੀਆ ਦਾ ਓਕਲਾਹੋਮਾ ਸਟੇਟ ਦੇ ਵਿੱਚ ਨਹੀਂ ਟਰੱਕ ਚਲਾ ਸਕਦੇ, ਤੇ ਉਹਨੇ ਵਾਪਸ ਕਰਤਾ ਸੀ, ਟਰੱਕ ਉਹਦਾ ਰੱਖ ਲਿਆ ਸੀ। ਹੁਣ ਇਹ ਖਬਰ ਆ ਰਹੀ ਆ ਵੀ 20 ਤੇ 21 ਦੇ ਕਰੀਬ ਕਹਿੰਦੇ ਵੀ ਪੰਜਾਬੀ ਜਿਹੜੇ ਆ, ਅਜੇ ਮੈਂ ਪੇਪਰਾਂ ਸਰਚ ਕਰਦਾ ਇੱਕ ਦੂਜੇ ਵੱਲੋਂ ਖਬਰ ਆਈ ਆ 20 ਤੋਂ 21 ਦੇ ਕਰੀਬ ਜਿਹੜੇ ਪੰਜਾਬੀ ਟਰੱਕਰ ਦਾ ਓਕਲਾਹੋਮਾ 'ਚ ਉਹਨਾਂ ਨੂੰ ਰੋਕਿਆ ਗਿਆ ਆ। ਤੇ ਕਿਤੇ ਕੋਈ ਕਹਿ ਰਿਹਾ ਵੀ ਅਰੈਸਟ ਕਰ ਲਿਆ ਗਿਆ, ਕਿਤੇ ਕੋਈ ਕਹਿ ਰਿਹਾ ਵੀ ਉਹਨਾਂ ਨੂੰ ਵਾਪਸ ਕੀਤਾ ਗਿਆ ਵੀ ਓਕਲਾਹੋਮਾ ਦੇ ਵਿੱਚ ਵਰਕ ਪਰਮਿਟ ਵਾਲੇ ਜਿਹੜੇ ਆ ਕੈਲੀਫੋਰਨੀਆ ਦੇ ਡਰਾਈਵਿੰਗ ਲਾਇਸੈਂਸ ਦੇ ਉੱਤੇ ਟਰੱਕ ਨਹੀਂ ਚਲਾ ਸਕਦੇ ਹੈਗੇ। ਜੇ ਕਿਸੇ ਨਾਲ ਕੋਈ ਵਾਪਰੀ ਹੋਵੇ ਜਾਂ ਕਿਸੇ ਦੇ ਯਾਰ ਦੋਸਤ ਦੇ ਨਾਲ, ਜ਼ਰੂਰ ਤੁਸੀਂ ਪੰਜਾਬੀ ਰੇਡੀਓ US ਦੇ ਸਟੂਡੀਓ 408 272 5200 ਤੇ ਕਾਲ ਕਰਕੇ ਦੱਸ ਦਿਓ ਤਾਂ ਕਿ ਆਪਾਂ ਜਿਹੜੇ ਹੋਰ ਵੀ ਆ ਸਾਰਿਆਂ ਨਾਲ ਖਬਰ ਸਾਂਝੀ ਕਰ ਲਈਏ। ਬਹੁਤ ਸਾਰੇ ਲੋਕ ਜਾਂਦੇ ਆ, ਕਈ ਵਾਰ ਸੁਣਦੇ ਨਹੀਂ, ਕਈ ਵਾਰ ਪਤਾ ਨਹੀਂ ਹੁੰਦਾ ਹੈਗਾ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿਹੜੀ ਸਟੇਟ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ। ਜੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਚੱਲ ਰਹੀਆਂ, ਇਹ ਹੁਣ ਕਾਫੀ ਜ਼ਿਆਦਾ ਕੰਮ ਤੱਤਾ ਆ। ਥੋੜੇ ਦਿਨ ਪਹਿਲਾਂ ਐਪਰੀਸ਼ੀਏਸ਼ਨ ਵੀਕ ਸੀਗਾ ਟਰੱਕਰਸ ਦਾ, ਤੇ ਜਿਹੜੇ ਸ਼ੌਨ ਡਫੀ ਟਰਾਂਸਪੋਰਟੇਸ਼ਨ ਦੇ ਸਕੱਤਰ, ਉਹ ਟਰੱਕਰ ਜੇ ਬਣ ਕੇ ਪਲੇਟ ਜੀ ਜਿਹੜੀ ਪਾ ਕੇ ਜੀਨ ਤੇ ਨਾਲ ਜਿਹੜੀ ਸ਼ਰਟ ਆ ਪਾ ਕੇ ਟਰੱਕਰ ਵਾਂਗੂ ਜਿਹੜੇ ਘੁੰਮ ਫਿਰ ਰਹੇ ਸੀਗੇ। ਤੇ ਉਹਨਾਂ ਨੇ ਉਦੋਂ ਵੀ ਇਹ ਗੱਲਾਂ ਜਿਹੜੀਆਂ ਇੰਗਲਿਸ਼ ਵਾਲੀ ਤੇ ਬਾਰ-ਬਾਰ ਜਿਹੜੀ ਉਹ ਦੁਹਰਾ ਰਹੇ ਆ, ਉਹ ਵੀ ਦੁਹਰਾ ਰਹੇ ਆ। ਟਰੰਪ ਪ੍ਰਸ਼ਾਸਨ ਦਾ ਉਹ ਪਾਰਟੀ ਨੇ ਉਹ ਨਾਲ ਦੇ ਨਾਲ ਜਿਹੜਾ ਉਹ ਦੁਹਰਾ ਰਹੇ ਆ। ਸੋ ਇਸ ਗੱਲੋਂ ਕੰਮ ਉਹਨਾਂ ਨੇ ਤਿੱਖਾ ਜਿਹੜਾ ਆ ਉਹ ਜ਼ਰੂਰ ਕੀਤਾ ਹੈਗਾ ਆ।
ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪਲੈਜ਼ੈਂਟਨ ਦੇ ਵਿੱਚ ਇੱਕ ਰੋਬਰੀ ਜਿਹੜੀ ਉਹ ਹੋਈ ਸੀਗੀ ਬੀਤੇ ਜਿਹੜੇ ਉਹ ਸੋਮਵਾਰ ਦੀ ਜਿਹੜੀ ਗੱਲ ਆ। ਪਲੈਜ਼ੈਂਟਨ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਕਿਹਾ ਵੀ ਜਿਹੜੀ ਸਟਰੋਂਗ ਆਰਮ ਇਹ ਰੋਬਰੀ ਹੋਈ ਆ, ਇਸ ਦੇ ਵਿੱਚ ਪਲੈਜ਼ੈਂਟਨ ਟੈਨਿਸ ਤੇ ਕਮਿਊਨਿਟੀ ਪਾਰਕ ਦੇ ਉੱਤੇ ਹੋਈ ਸੀ। ਤੇ ਕਹਿੰਦੇ ਵੀ ਉਹਦੇ ਵਿੱਚ 4 ਸਸਪੈਕਟ ਆ ਤੇ ਉਹ ਸਟਾਕਟਨ ਤੋਂ ਸੀਗੇ ਤੇ ਨਿਆਣੇ ਸੀਗੇ ਜੀ, ਤੁਸੀਂ ਹਿਸਾਬ ਲਾ ਲਓ 12 ਤੋਂ 15 ਸਾਲ ਦੇ ਜਿਹੜੇ ਸੀਗੇ। ਉਹਨਾਂ ਦੇ ਦੁਆਰਾ ਜਿਹੜੀ ਇਹ ਸਟਰੋਂਗ ਆਰਮ ਜਿਹੜੀ ਰੋਬਰੀ ਆ ਉਹ ਕੀਤੀ ਗਈ ਹੈਗੀ ਆ। ਕਹਿੰਦੇ ਵੀ ਈਸਟ ਬੇ ਰੀਜਨਲ ਪਾਰਕ ਪੁਲਿਸ ਦੇ ਹੈਲੀਕਾਪਟਰ ਦੀ ਮਦਦ ਦੇ ਨਾਲ ਉਹਨਾਂ ਨੇ ਇਹ ਚਾਰੇ ਦੇ ਚਾਰੇ ਜਿਹੜੇ ਸਸਪੈਕਟ ਆ ਉਹਨਾਂ ਨੂੰ ਲੱਭ ਲਿਆ, ਫੜ ਲਿਆ ਤੇ ਹੁਣ ਡਿਟੇਨ ਜਿਹੜਾ ਉਹ ਕਰ ਲਿਆ ਗਿਆ। 4 ਜਿਹੜੇ ਜੁਵਨੇਲਸ ਆ ਇਹ ਸਟਾਕਟਨ ਤੋਂ ਆ। ਇਹਨਾਂ ਨੂੰ ਰੋਬਰੀ ਦੇ ਜਿਹੜੇ ਚਾਰजेस ਦੇ ਵਿੱਚ ਅਰੈਸਟ ਕੀਤਾ ਗਿਆ ਤੇ ਹੁਣ ਐਲਾਮੀਡਾ ਕਾਉਂਟੀ ਜੁਵਨਲ ਜਸਟਿਸ ਸੈਂਟਰ ਦੇ ਵਿੱਚ ਜਿਹੜਾ ਉਹ ਡਿਟੇਨ ਕਰਕੇ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹਦੇ ਨਾਲ ਇਹਨਾਂ ਨੇ ਰੋਬਰੀ ਕੀਤੀ ਸੀ ਉਹਨੂੰ ਛੋਟੀਆਂ-ਮੋਟੀਆਂ ਜਿਹੜੀਆਂ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ, ਪਰ ਕਿਉਂਕਿ ਇਹ ਮੌਕੇ ਤੇ ਹੀ ਜਲਦੀ ਹੀ ਜਿਹੜੇ ਫੜਦੇ ਗਏ ਤੇ ਜੋ ਉਹਦਾ ਚੋਰੀ ਹੋਇਆ ਸੀ ਉਹ ਪੀੜਤ ਨੂੰ ਨਾਲ ਦੇ ਨਾਲ ਵਾਪਸ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਅਮਰੀਕਾ ਦੀ ਨਿਊਯਾਰਕ ਦੀ ਜਿਹੜੀ ਅਦਾਲਤ ਆ ਉਹਦੇ ਵਿੱਚ ਭਾਰਤੀ ਏਜੰਟ ਵਿਕਾਸ ਜਾਧਵ, ਜਿਹਦਾ ਨਾਂ ਅਮਾਨਤ ਵੀ ਹੈਗਾ, ਦੱਸਿਆ ਗਿਆ। ਉਹਦੇ ਸੰਬੰਧ ਦੇ ਵਿੱਚ ਜੋ ਗਵਰਨਮੈਂਟ ਵੱਲੋਂ ਡਾਕੂਮੈਂਟਸ ਸਬਮਿਟ ਕੀਤੇ ਗਏ ਆ, ਉਹਦੇ ਵਿੱਚ ਕਿਸ ਤਰ੍ਹਾਂ ਉਹਦੇ ਨਿਖਿਲ ਗੁਪਤਾ ਦੇ ਨਾਲ ਸੰਬੰਧ ਸੀ, ਕਿਸ ਤਰ੍ਹਾਂ ਉਸਨੇ ਗੁਰਪ੍ਰਤਵੰਤ ਸਿੰਘ ਪੰਨੂ ਹੁਣਾਂ ਨੂੰ ਮਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ, ਇਹ ਸਾਰੇ ਕੁਝ ਪੇਸ਼ ਕੀਤੇ ਗਏ ਹੈਗੇ ਆ। ਜਿੱਥੇ ਉਹਨਾਂ ਨੇ ਜਾਧਵ ਨੂੰ ਇੱਕ ਕੈਬਨਿਟ ਸੈਕਟਰੀਏਟ, ਜਿੱਥੇ ਰਾਜ ਦਾ ਦਫ਼ਤਰ ਆ, ਉਹਦਾ ਇੰਪਲਾਈ ਦੱਸਿਆ ਆ ਤੇ ਉਹਨੇ ਅਮਾਨਤ ਨਾਮ ਵਰਤਿਆ ਨਿਊਯਾਰਕ 'ਚ ਇੱਕ ਅਮਰੀਕੀ ਨਾਗਰਿਕ ਨੂੰ ਮਾਰਨ ਦੇ ਲਈ। ਇਹ ਕਿ ਉਹਦੀਆਂ ਜਿੰਨੇ ਵੀ ਜੀਮੇਲ ਦੇ ਰੈਕਰਡਸ ਆ, ਉਹਦੀਆਂ ਪੇਰੋਲ ਸਲਿੱਪਸ ਹੈਗੀਆਂ ਤੇ ਉਹਦੇ ਟੈਕਸ ਦੇ ਫਾਰਮ, ਇਹ ਸਾਰਾ ਕੁਝ ਉਹਦੇ ਵਿੱਚ ਸਬਮਿਟ ਕੀਤਾ ਗਿਆ ਆ। ਇਹਦੇ ਬਾਰੇ ਅੱਜ ਇੱਕ ਸਪੈਸ਼ਲ ਰਿਪੋਰਟ, ਉਹਨਾਂ ਦੀਆਂ ਪਿਕਚਰਸ, ਕਿਹੜੇ-ਕਿਹੜੇ ਡਾਕੂਮੈਂਟਸ ਆ, ਉਹ ਰਾਜ ਕਨਵੀਰ ਸਿੰਘ ਹੁਣੀ ਤੁਹਾਡੇ ਲਈ ਪੇਸ਼ ਕਰਨਗੇ। ਕਿਉਂਕਿ ਕਾਫੀ ਲੰਮੀ ਆ, ਸਾਡਾ ਖਬਰਾਂ ਦਾ ਸਮਾਂ ਇੰਨਾ ਲੰਮਾ ਨਹੀਂ ਹੁੰਦਾ, ਉਹਦੇ ਲਈ ਅੱਜ ਇੱਕ ਸਪੈਸ਼ਲ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਜਾਊਗੀ। ਜੀ ਬਿਲਕੁਲ। ਸੋ ਬਿਲਕੁਲ ਇਹ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜਾ ਉਹ ਚੱਲ ਰਿਹਾ ਸੀਗਾ। ਇੱਕ ਹੋਰ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਮੁੜਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੂਤਰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਚਾਈਨਾ ਤੋਂ ਤੇ ਹਾਂਗਕਾਂਗ ਤੋਂ ਆ ਰਹੀਆਂ। ਉੱਥੇ ਬਹੁਤ ਜ਼ਿਆਦਾ ਜਿਹੜਾ ਤੂਫਾਨ ਆ ਚਾਈਨਾ ਦੇ ਵਿੱਚ ਆਇਆ ਹੈਗਾ ਆ, ਬਹੁਤ ਹੀ ਤੇਜ਼ ਹਵਾਵਾਂ 100 ਮਾਈਲਸ ਪਰ ਆਵਰ ਦੇ ਹਿਸਾਬ ਨਾਲ, ਜੋ ਕਿ 160 ਕਿਲੋਮੀਟਰ ਪਰ ਆਵਰ ਬਣਦਾ ਆ, ਉਹਦੇ ਤੇਜ਼ੀ ਦੇ ਨਾਲ ਜਿਹੜੀਆਂ ਹਵਾਵਾਂ ਚੱਲ ਰਹੀਆਂ ਸੀਗੀਆਂ। ਕਈ ਜਗ੍ਹਾ ਦੇ ਉੱਤੇ ਫਲੱਡਿੰਗ ਬਹੁਤ ਜ਼ਿਆਦਾ ਹੋਈ ਆ। ਇੱਕ ਡੈਮ ਵੀ ਇੱਕ ਜਗ੍ਹਾ ਦੇ ਉੱਤੇ ਟੁੱਟਿਆ ਹੈਗਾ। ਹਾਂਗਕਾਂਗ ਦੀਆਂ ਜਿਹੜੀਆਂ ਸਟਰੀਟਸ ਆ, ਉਹ ਇਸ ਇੱਕ ਪਾਵਰਫੁਲ ਤੂਫਾਨ ਦੇ ਨਾਲ ਪੂਰੀ ਤਰ੍ਹਾਂ ਪਾਣੀ ਦੇ ਵਿੱਚ 3-3 4-4 ਫੁੱਟ ਤੱਕ ਜਿਹੜੀਆਂ ਡੁੱਬੀਆਂ ਹੋਈਆਂ ਹੈਗੀਆਂ ਆ। ਸੋ ਇਹ ਐਕਸਪੈਕਟਡ ਨਹੀਂ ਸੀ, ਪਰ
ਕਿਉਂਕਿ ਆਪਾਂ ਦੇਖ ਰਹੇ ਹਾਂ ਓਵਰਆਲ ਕਲਾਈਮੇਟ ਚੇਂਜ ਪੂਰੀ ਦੁਨੀਆ 'ਚ ਹੋ ਰਿਹਾ, ਬਹੁਤ ਕੁਝ ਵਾਪਰਿਆ। ਇੱਥੇ ਬੇ ਏਰੀਏ 'ਚ ਵੀ ਕੱਲ ਦੇਖ ਲਓ ਟੈਂਪਰੇਚਰ ਕਿੰਨਾ ਹਾਈ ਸੀ, 80-85 ਦੇ ਲਾਗੇ ਸੀ, ਤੇ ਅੱਜ ਕਹਿੰਦੇ ਵੀ ਮੀਂਹ ਪੈਣਾ ਆ। ਪਤਾ ਨਹੀਂ ਲੱਗ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਮੌਸਮ ਆ ਇਹ ਬਦਲ ਰਿਹਾ ਹੈਗਾ। ਸੋ ਹਾਂਗਕਾਂਗ ਦੇ ਵਿੱਚ ਸਟਾਰਮ ਦੇ ਸੰਬੰਧ ਦੇ ਵਿੱਚ ਹਾਈਐਸਟ ਲੈਵਲ ਵਾਰਨਿੰਗ ਜਿਹੜੀ ਇਸ਼ੂ ਕੀਤੀ ਗਈ ਸੀਗੀ। ਸੋ ਹਜੇ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ ਆਈ, ਪਰ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਆ ਉਹ ਕਾਫੀ ਜ਼ਿਆਦਾ ਹੋਇਆ ਹੈ। ਜੀ ਹਰਜੋਤ ਸਿੰਘ ਜੀ, ਜਦੋਂ ਤੁਸੀਂ ਸੈਂਟਰਲ ਵੈਲੀ ਵਾਲੇ ਜਾਂ ਫਰੈਜ਼ਨੋ ਬੇਕਰਫੀਲਡ ਵਾਲਿਆਂ ਨੂੰ 80-85 ਕਹਿੰਦੇ ਆ, ਤਾਂ ਸਾਨੂੰ ਲੱਗਦਾ ਹੁੰਦਾ ਵੀ ਠੰਡ ਆ ਗਈ ਆ। ਸੋ ਬੇ ਏਰੀਆ ਵਾਲਿਆਂ ਨੂੰ ਥੋੜਾ ਜਿਹੜਾ ਫੀਲ ਆ ਉਹ ਥੋੜੀ ਡਿਫਰੈਂਟ ਉਸ ਹਿਸਾਬ ਦੇ ਨਾਲ ਆ ਜਿਹੜੀ ਉਹ ਲੱਗਦੀ ਆ। ਪਰ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰ ਦਈਏ, ਇਟਲੀ ਨੇ ਜਿਹੜੀ ਆਪਣੀ ਨੇਵੀ ਸ਼ਿਪ ਆ ਉਸ ਨੂੰ ਹੁਣ ਡਿਪਲੋਏ ਕੀਤਾ ਆ ਮਦਦ ਕਰਨ ਦੇ ਲਈ, ਜਿਹੜੀ ਗਾਜ਼ਾ ਏਡ ਵਾਲੀ ਜਿਹੜਾ ਫਲੋਟਿਲਾ ਆ ਉਸ ਦੀ ਮਦਦ ਕਰਨ ਦੇ ਲਈ। ਫਲੋਟਿਲਾ ਉਹੀ ਇੱਕ ਕਹਿ ਲਓ ਵੀ ਵੈਸਲ ਆ ਜਿਹਨੂੰ ਗਲੋਬਲ ਸੂਮਡ ਫਲੋਟਿਲਾ ਆਖਦੇ ਆ। ਟੂਨੇਸ਼ੀਆ ਦੇ ਵਾਟਰਸ ਦੇ ਵਿੱਚ ਆ, ਟੂਨੇਸ਼ੀਆ ਦੇ ਕੋਸਟ ਦੇ ਨਜ਼ਦੀਕ, ਜਿਹੜੇ ਗਾਜ਼ਾ ਦੇ ਵਿੱਚ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। 50 ਤੋਂ ਵੱਧ ਜਿਹੜੇ ਵੈਸਲਸ ਆ ਇਸ ਫਲੋਟਿਲਾ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਆ। ਪਰ ਕਹਿੰਦੇ ਵੀ ਰਾਤ ਨੂੰ ਡਰੋਨਸ ਦੇ ਨਾਲ ਉਹਨਾਂ ਉੱਤੇ ਹਮਲਾ ਜਿਹੜਾ ਉਹ ਹੋਇਆ ਆ। ਸੋ ਇਸ ਕਰਕੇ ਹੁਣ ਇਟਲੀ ਵਾਲੇ ਆਪਣੀਆਂ ਨੇਵੀ ਸ਼ਿਪ ਉਹਨਾਂ ਦੀ ਮਦਦ ਦੇ ਲਈ ਜਿਹੜੀਆਂ ਉਹ ਘੱਲ ਰਹੇ ਆ, ਤੇ ਉਹਨਾਂ ਨੇ ਨਾਲ ਦੇ ਨਾਲ ਇਸ ਅਟੈਕ ਨੂੰ ਜਿਹੜਾ ਉਹ ਨਿੰਦਿਆ ਵੀ ਜਿਹੜਾ ਉਹ ਹੈਗਾ ਆ। ਸੋ ਜਿਹੜੇ ਕਹਿੰਦੇ ਵੀ ਔਨ ਬੋਰਡ ਜਿਹੜੇ ਰੇਡੀਓ ਸੀਗੇ ਉਹਨਾਂ ਨੇ ਜਾਣਬੁੱਝ ਕੇ ਬਲੌਕ ਕਰ ਦਿੱਤਾ ਸੀ, ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਨਾ ਕਰ ਸਕਣ। ਇਜ਼ਰਾਈਲ ਵਾਲੇ ਲਗਾਤਾਰ ਇਸ ਜਿਹੜੇ ਵੈਸਲਸ ਆ ਜਿਹੜੀ ਰਾਹਤ ਸਮੱਗਰੀ ਉੱਥੇ ਪਹੁੰਚਾਉਣਾ ਚਾਹੁੰਦੇ ਆ, ਉਹਨਾਂ ਦਾ ਇਹ ਦਾਵਾ ਵੀ ਅਸੀਂ ਰਾਹਤ ਸਮੱਗਰੀ ਪਹੁੰਚਾਉਣੀ ਆ, ਉਹਨਾਂ ਨੂੰ ਅੱਗੇ ਜਿਹੜਾ ਉਹ ਨਹੀਂ ਵਧਣ ਦਿੱਤਾ ਜਾ ਰਿਹਾ। ਸੋ 12 ਡਰੋਨਸ ਦੇ ਨਾਲ ਕਹਿੰਦੇ ਵੀ ਇਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। ਇੰਟਰਨੈਸ਼ਨਲ ਵਾਟਰਸ ਦੇ ਵਿੱਚ ਗ੍ਰੀਕ ਆਈਲੈਂਡ ਦੇ ਜਿਹੜੇ ਉਹ ਇਹ ਨਜ਼ਦੀਕ ਜਿਹੜੇ ਉਹ ਹੈਗੇ ਨੇ, ਤੇ ਜਿਹੜੇ ਟੂਨੇਸ਼ੀਆ ਦੇ ਕੋਸਟ ਦੇ ਵੀ ਜਿਹੜੇ ਵਾਟਰਸ ਦੇ ਵਿੱਚ ਵੀ ਜਿਹੜੇ ਉਹ ਕੁਛ ਕੁ ਇਹਨਾਂ ਦੇ ਵੈਸਲ ਆ ਉਹ ਹੈਗੇ ਨੇ। ਇਟਲੀ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਗੁਆਇਡੋ ਕੋਰਸੈਤੋ, ਉਹਨਾਂ ਨੇ ਸਟੇਟਮੈਂਟ ਜਿਹੜਾ ਉਹ ਜਾਰੀ ਕਰਦੇ ਹੋਏ ਕਿਹਾ ਵੀ ਅਨਆਇਡੈਂਟੀਫਾਈਡ ਪਰਪੈਟਰੇਟਰਸ ਦੇ ਦੁਆਰਾ, ਹਮਲਾਵਰਾਂ ਦੇ ਦੁਆਰਾ ਇਹ ਕੰਮ ਜਿਹੜਾ ਉਹ ਕੀਤਾ ਗਿਆ ਆ, ਤੇ ਅਸੀਂ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਤੇ ਹੁਣ ਮਦਦ ਦੇ ਲਈ ਜਿਹੜੀ ਇਟਾਲੀਅਨ ਨੇਵੀ ਸ਼ਿਪ ਆ ਉਸ ਨੂੰ ਘੱਲਿਆ ਗਿਆ ਹੈਗਾ ਆ। ਫੈਡਰਲ ਰਿਜ਼ਰਵ ਬੋਰਡ ਨੇ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਦਿੱਤੀ ਹੈ ਵੀ ਜਿਹੜੇ ਸਟਾਕਸ ਆ ਇਹ ਕਾਫੀ ਜ਼ਿਆਦਾ ਇਹਨਾਂ ਦੀ ਕੀਮਤ ਹੈਗੀ ਆ, ਦੇ ਆਰ ਹਾਈਲੀ ਵੈਲਿਊਡ, ਤੇ ਇਹ ਬਹੁਤ ਜ਼ਿਆਦਾ ਵਰੀਸਮ ਹੈਗਾ ਆ। ਪਹਿਲੀ ਵਾਰੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਹੋਣਾ ਨੇ ਇਹ ਕਿਹਾ ਵੀ ਇਨਫਲੇਸ਼ਨ ਟਰੰਪ ਹੋਣਾ ਦੇ ਸਮੇਂ ਦੇ ਦੌਰਾਨ ਵਧੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਈ ਵਾਰਨਿੰਗਸ ਦੱਸੀਆਂ ਹੈਗੀਆਂ। ਕਹਿੰਦੇ ਵੀ ਜੇ ਅਸੀਂ ਇੰਨਾ ਜ਼ਿਆਦਾ ਵੀ ਜਿਹੜੇ ਰੇਟ ਕੱਟਸ ਆ ਅਗਰੈਸਿਵਲੀ, ਉਹ ਗਰੰਟੀ ਨਹੀਂ ਮੈਂ ਦੇ ਸਕਦਾ ਵੀ ਕੱਟ ਕਰਾਂਗੇ। ਸੋ ਆਪਾਂ ਸਾਰੇ ਦੇਖਦੇ ਆ ਇੱਕੋ ਇੱਕ ਜਿਹੜੀ ਸਟਾਕ ਮਾਰਕੀਟ ਆ ਉਹ ਉੱਪਰ ਤੇ ਉੱਪਰ ਜਾ ਰਹੀ ਹੈ, ਬਾਕੀ ਸਾਰਾ ਕੁਝ ਮਹਿੰਗਾਈ ਬਹੁਤ ਜ਼ਿਆਦਾ ਹੋਈ ਆ, ਇੰਟਰਸਟ ਰੇਟ ਵੀ ਹਾਈ ਹੈਗਾ ਆ, ਲੋਕਾਂ ਦੀ ਲੇ ਆਫ ਬਹੁਤ ਜ਼ਿਆਦਾ ਹੋ ਰਹੀ ਆ। ਆਈਟੀ ਸੈਕਟਰ ਦੇ ਵਿੱਚ ਤਾਂ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ, ਜਿਸੇ ਕਰਕੇ ਸਾਰਾ ਇਹ H1B ਵੀਜ਼ਾ ਇਹਨਾਂ ਨੂੰ ਲੈ ਕੇ ਰੌਲਾ ਪਿਆ ਹੈਗਾ ਆ। ਸੋ ਕਹਿੰਦੇ ਵੀ ਜੋ ਪਾਵਲ ਆ ਉਹਨਾਂ ਨੇ ਇਹ ਕਿਹਾ ਵੀ ਸਟਾਕਸ ਓਵਰ ਵੈਲਿਊਡ ਆ। ਸੋ ਹੋ ਸਕਦਾ ਵੀ ਜਿਹੜਾ ਸਟਾਕ ਮਾਰਕੀਟ ਆ ਉਹਦੇ ਤੇ ਵੀ ਜਿਹੜਾ ਝਟਕਾ ਲੱਗੇ। ਜੀ, ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿਹਾ ਹੈ ਵੀ FMCSA ਦੀ ਜਿਹੜੇ CDL ਪ੍ਰੋਗਰਾਮ ਕੰਪਲਾਇੰਸ ਆ ਸਟੇਟਸ ਦੀ, ਉਸ ਦੀ ਉਹ ਆਡਿਟ ਜਿਹੜੀ ਉਹ ਹੁਣ ਕਰਨਗੇ। ਸੋ ਉਹੀ ਚੀਜ਼ ਜਿਹੜੀ ਹਰਜੋਤ ਸਿੰਘ ਜੀ, ਜਿੱਦਾਂ ਓਕਲਾਹੋਮਾ ਵਾਲੀ ਤੁਸੀਂ ਖਬਰ ਕਰਕੇ ਹਟੇ ਆ, ਕੈਲੀਫੋਰਨੀਆ ਦੇ ਲਾਇਸੈਂਸਾਂ ਨੂੰ, ਵਰਕ ਪਰਮਿਟ ਵਾਲੇ ਲਾਇਸੈਂਸਾਂ ਨੂੰ ਉਹ ਜਿਸ ਤਰੀਕੇ ਦੇ ਨਾਲ ਦੇਖ ਰਹੇ ਆ, ਖਾਸ ਕਰਕੇ ਇਹਦੇ ਵਿੱਚ ਵੀ ਜਿਹੜਾ ਇੰਗਲਿਸ਼ ਐਫੀਸ਼ੀਐਂਸੀ ਵਾਲਾ ਆ ਉਸ ਨੂੰ ਮੇਨ ਮੁੱਦਾ ਬਣਾ ਕੇ ਦੇਖਿਆ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਸਟੇਟਸ ਦੀ ਜਿਹੜੀ CDL ਨੌਲੇਜ ਤੇ ਸਕਿੱਲ ਟੈਸਟਿੰਗ ਪ੍ਰੋਗਰਾਮਸ ਆ ਉਹਨਾਂ ਦੀ ਹੁਣ ਅਸੀਂ ਆਡਿਟ ਜਿਹੜੀ ਉਹ ਕਰਨੀ ਆ। US DOT ਦੇ ਇੰਸਪੈਕਟਰ ਜਨਰਲ ਜਿਹੜੇ ਆ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਉਹ ਅਨਾਉਂਸ ਕੀਤੀ ਹੈਗੀ ਆ। ਅਧਿਕਾਰੀਆਂ ਨੇ ਕਿਹਾ ਵੀ 4909 ਮੌਤਾਂ ਜਿਹੜੀਆਂ ਉਹ ਹੋਈਆਂ ਆ ਵੱਡੇ ਟਰੱਕਾਂ ਤੇ ਬੱਸਾਂ
ਦੇ ਨਾਲ ਇਨਵੋਲਵਡ ਪਿਛਲੇ 1 ਸਾਲ ਦੇ ਵਿੱਚ। ਤੇ FMCSA ਦਾ ਜਿਹੜਾ ਸੇਫਟੀ ਮਿਸ਼ਨ ਆ, ਨੈਸ਼ਨਲ CDL ਪ੍ਰੋਗਰਾਮ ਆ, ਕਹਿੰਦੇ ਵੀ ਉਹਦੇ ਤਹਿਤ ਤਾਂ ਇਹ ਆ ਵੀ ਇਹ ਜਿਹੜੀਆਂ ਐਕਸੀਡੈਂਟਸ ਆ ਉਹ ਘਟਣ, ਪਰ ਅਫਸੋਸ ਆ ਵੀ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸਟੇਟ ਡਰਾਈਵਰ ਲਾਇਸੈਂਸਿੰਗ ਏਜੰਸੀ ਉਹ ਕਿਸ ਤਰੀਕੇ ਦੇ ਨਾਲ ਟੈਸਟ ਲੈਂਦੇ ਆ, ਕਿੱਦਾਂ ਉਹਨਾਂ ਦੇ ਸਕਿੱਲਸ ਦੀ ਟੈਸਟ ਲਏ ਜਾਂਦੇ ਆ, ਇੰਗਲਿਸ਼ ਉਹਨਾਂ ਨੂੰ ਆਉਂਦੀ ਆ ਜਾਂ ਨਹੀਂ ਆਉਂਦੀ, ਉਹ ਜਿਹੜੀ ਆ ਉਹ ਹੁਣ ਕਹਿੰਦੇ ਵੀ ਅਸੀਂ ਚੈੱਕ ਜਿਹੜੀ ਉਹ ਕਰਾਂਗੇ। ਸੋ ਕਹਿੰਦੇ ਵੀ ਇਹ ਜਿਹੜੇ ਟੈਸਟ ਨੇ ਇੰਗਲਿਸ਼ ਦੇ ਵਿੱਚ ਹੋਣੇ ਚਾਹੀਦੇ ਆ। ਫੈਡਰਲ ਰੈਗੂਲੇਸ਼ਨ ਜਿਹੜੀ ਉਹ ਆਖਦੇ ਆ। ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਲਾਇਸੈਂਸਿਸ ਆ ਉਹ ਵੱਖ-ਵੱਖ ਹੋਰ ਭਾਸ਼ਾਵਾਂ ਦੇ ਵਿੱਚ ਵੀ ਜਿਹੜੇ ਕੋਈ ਟੈਸਟ ਦੇ ਕੇ ਲੋਕ ਇਸ਼ੂ ਜਿਹੜੇ ਉਹ ਕਰਵਾਉਂਦੇ ਸੀਗੇ, ਉਹ ਹੋ ਜਾਂਦੇ ਸੀਗੇ। ਪਰ ਮੈਨੂੰ ਲੱਗਦਾ ਵੀ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਵੈਂਚੁਅਲੀ ਇਹ ਹੁਣ ਰੋਕ ਲਾਉਣ ਜਾ ਰਹੇ ਨੇ। ਜੀ, ਅਗਲੀ ਖਬਰ ਜਿਮੀ ਕਿੰਬਲ ਦੇ ਸੰਬੰਧ ਦੇ ਵਿੱਚ ਹੈਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਰਾਤ ਦੇ ਸ਼ੋਅ ਦੇ ਵਿੱਚ ਇੱਕ ਕਮੇਡੀਅਨ ਜਿਮੀ ਕਿੰਬਲ ਬਹੁਤ ਮਸ਼ਹੂਰ ਆ ABC ਚੈਨਲ ਦੇ ਉੱਤੇ। ਉਹ ਆਪਣਾ ਪ੍ਰੋਗਰਾਮ ਦਿੰਦਾ ਹੁੰਦਾ ਤੇ ਪਿਛਲੇ ਦਿਨਾਂ ਚਾਰਲੀ ਕਰਕ ਦੇ ਮੌਤ ਦੇ ਸੰਬੰਧ ਦੇ ਵਿੱਚ ਉਹਨੇ ਸਟੇਟਮੈਂਟ ਇੱਕ ਦਿੱਤੀ ਸੀ। ਉਸ ਤੋਂ ਬਾਅਦ ਉਹਦਾ ਵਿਰੋਧ ਹੋਇਆ ਤੇ ਉਸ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਤੇ ਬਾਅਦ ਦੇ ਵਿੱਚ ਉਹਦਾ ਰੌਲਾ ਬਹੁਤ ਪਿਆ। 400 ਤੋਂ ਵੱਧ ਸਿਵਲ ਲਿਬਰਟੀਜ਼ ਵਾਲੀਆਂ ਆਰਗੇਨਾਈਜੇਸ਼ਨਸ, ਬਹੁਤ ਸਾਰੇ ਐਕਟਰਸ ਉਹਦੇ ਹੱਕ ਦੇ ਵਿੱਚ ਆਏ ਵੀ ਭਾਈ ਇਹ ਤਾਂ ਕਮੇਡੀਅਨ ਤਾਂ ਫਰੀडम ਆਫ ਸਪੀਚ ਹੁੰਦੀ ਆ, ਇਹ ਤਾਂ ਕਿਸੇ ਦਾ ਵੀ ਮਜ਼ਾਕ ਉਡਾਉਂਦੇ, ਚਾਹੇ ਕੋਈ ਰਿਪਬਲਿਕਨ ਹੋਵੇ ਚਾਹੇ ਡੈਮੋਕ੍ਰੇਟ ਹੋਵੇ। ਅਲਟੀਮੇਟਲੀ ਉਹਨੂੰ ਜਿਹੜਾ ਰੀਇਨਸਟੇਟ ਕੀਤਾ ਗਿਆ ਤੇ ਕੱਲ ਜਿਮੀ ਕਿੰਬਲ ਨੇ ਜਿਹੜਾ ਆਪਣਾ ਜਿਹੜਾ ਸ਼ੋਅ ਆ ਉਹ ਕੀਤਾ ਹੈਗਾ। ਉਹਦੇ ਵਿੱਚ ਉਹਨੂੰ ਕਿਹਾ ਵੀ ਮੈਂ ਕਦੇ ਵੀ ਕਿਸੇ ਦੇ ਹੱਕ ਦੇ ਵਿੱਚ ਨਹੀਂ ਪਈ, ਜਿਸ ਤਰ੍ਹਾਂ ਚਾਰਲੀ ਕਰਕ ਨਾਲ ਹੋਇਆ, ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਉਹ ਬਹੁਤ ਰੋਂਗ ਆ। ਡਿਫਰੈਂਸ ਆਫ ਓਪੀਨੀਅਨ ਹਰ ਇੱਕ ਦਾ ਹੋ ਸਕਦਾ ਹੈਗਾ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਮੈਂ ਕਦੇ ਇਮੈਜਿਨ ਨਹੀਂ ਕੀਤਾ ਸੀ ਵੀ ਬੈਨ ਸ਼ਪੈਰੋ ਵਰਗੇ, ਕਲੇ ਟਰਾਵਿਸ, ਕੈਂਡਿਸ ਓਵਨ, ਮਿਚ ਮਕੋਨਲ, ਰੈਂਡ ਪਾਲ, ਕਹਿੰਦੇ ਈਵਨ ਮੇਰਾ ਪੁਰਾਣਾ ਇੱਕ ਦੋਸਤ ਟੈਡ ਕਰੂਜ਼, ਉਹਨਾਂ ਤੋਂ ਵੀ ਉਹ ਮੇਰੇ ਹੱਕ ਦੇ ਵਿੱਚ ਬੋਲਣਗੇ। ਟੈਡ ਕਰੂਜ਼ ਨੇ ਇਹ ਕਿਹਾ ਸੀ ਵੀ ਅੱਜ ਤੁਸੀਂ ਜਿਮੀ ਕਿੰਬਲ ਦੇ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਲੌਕ ਕਰ ਰਹੇ ਆ, ਪਰ ਕੱਲ ਨੂੰ ਜਦੋਂ ਹੋਰ ਸਰਕਾਰ ਤਾਂ ਫਿਰ ਉਹ ਤੁਹਾਡੇ ਬੰਦਿਆਂ ਨੂੰ ਵੀ ਇਦਾਂ ਹੀ ਕਰੂਗੇ। ਇਹ ਬਿਲਕੁਲ ਗਲਤ ਹੈਗਾ ਆ। ਕਿੰਬਲ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਫਿਰ ਕ੍ਰਿਟੀਸਾਈਜ਼ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜਾ ਕਮੇਡੀਅਨ ਨੂੰ ਸਾਇਲੈਂਸ ਕਰਨਾ ਇਹ ਇੱਕ ਐਂਟੀ ਅਮਰੀਕਨ ਐਕਸ਼ਨ ਹੈਗਾ ਆ। ਸੋ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ। ਸੋ ਕਾਫੀ ਕੱਲ ਵਾਲਾ ਸ਼ੋਅ ਉਹਨਾਂ ਦਾ ਜਿਹੜਾ ਪਪੂਲਰ ਰਿਹਾ ਹੈਗਾ ਜੀ ਤੇ ਬਿਲਕੁਲ ਦੁਬਾਰਾ ਕੀ ਫਿਰ ਉਹ ਸ਼ੋਅ ਤੇ ਆ ਗਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ ਕਹਿੰਦੇ ਹੁੰਦੇ ਵੀ ਜੇ ਪਤਾ ਕਰਨਾ ਹੋਵੇ ਨਾ ਵੀ ਮੁਲਕ ਦੇ ਵਿੱਚ ਤਾਨਾਸ਼ਾਹੀ ਹੈ ਕਿ ਡੈਮੋਕ੍ਰੇਸੀ, ਤੇ ਕਹਿੰਦੇ ਦੇਖ ਲਓ ਵੀ ਕਮੇਡੀਅਨਸ ਦੇ ਨਾਲ ਕੀ ਜਿਹੜਾ ਉਹ ਸਲੂਕ ਕੀਤਾ ਜਾ ਰਿਹਾ। ਕਮੇਡੀਅਨਸ ਨੇ ਇਨਫੈਕਟ ਸ਼ੀਸ਼ਾ ਹੀ ਜਿਹੜਾ ਉਹ ਦਿਖਾਉਣਾ ਹੁੰਦਾ ਆ। ਅਫਸੋਸ ਵਾਲੀ ਗੱਲ ਆ ਵੀ ਅਮਰੀਕਾ ਦੇ ਵਿੱਚ ਹੁਣ ਲੋਕਾਂ ਨੂੰ ਜਿਹੜੀ ਅਸਲੀ ਖਬਰ ਕਮੇਡੀਅਨਸ ਤੋਂ ਜ਼ਿਆਦਾ ਮਿਲਦੀ ਹੈ ਕਹਿੰਦੇ, ਤੇ ਉਦਾਂ ਜਿਹੜੀ ਉਹ ਘੱਟ ਮਿਲਦੀ ਆ। ਇਹ ਕਈ ਲੋਕ ਖਾਸ ਕਰਕੇ ਯੰਗਸਟਰਸ ਇਸ ਤਰੀਕੇ ਦੇ ਨਾਲ ਜਿਹੜੇ ਉਹ ਮੰਨਦੇ ਆ, ਪਰ ਇਹ ਤਾਂ ਸਿੱਧੀ ਫਰੀडम ਆਫ ਸਪੀਚ ਦੇ ਉੱਤੇ ਵਾਰ ਆ। ਟਰੰਪ ਹੁਣਾਂ ਨੇ ਫਿਰ ABC ਦੇ ਦੁਆਲੇ ਜਿਹੜੇ ਉਹ ਹੋ ਗਏ। ਸੋ ਆਪਣਾ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਤਾਨਾਸ਼ਾਹੀ ਵਾਲਾ ਜਿਹੜਾ ਕਾਣਾ ਨਾ, ਉਹ ਕਹਿੰਦੇ ਵੀ ਜਿੱਦਾਂ ਮੈਂ ਕਹਿੰਦਾ ਉਦਾਂ ਕਰਨਾ ਚਾਹੀਦਾ, ਨਹੀਂ ਤਾਂ ਕੰਮ ਔਖਾ ਹੈ। ਪਰ ਇਦਾਂ ਦੁਨੀਆ ਤਾਂ ਨਹੀਂ ਚੱਲਦੀ ਹੁੰਦੀ। ਉਹਨਾਂ ਨੂੰ ਵੀ ਜਿਹੜਾ ਇਸ ਚੀਜ਼ ਨੂੰ ਜਿਹੜਾ ਉਹ ਜ਼ਰੂਰ ਸਮਝਣਾ ਚਾਹੀਦਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ABC ਨੇ ਮਾੜਾ ਕੀਤਾ ਆ, ਤੇ ਕੋਈ ਨਹੀਂ, ਵੇਖਦੇ ਆ ਵੀ ਅੱਗੇ ਅਸੀਂ ਹੋਰ ਇਸ ਦੇ ਵਿੱਚ ਕੀ ਜਿਹੜਾ ਉਹ ਕਰ ਸਕਦੇ। ਧਮਕੀ ਫਿਰ ਜਿਹੜੀ ਉਹਨਾਂ ਨੇ ਨਾਲ ਦੇ ਨਾਲ ਧਮਕੀ ਕਹਿ ਲਓ, ਚੇਤਾਵਨੀ ਕਹਿ ਲਓ, ਵੀ ਉਹਨਾਂ ਨੂੰ ਦੇ ਦਿੱਤੀ ਹੈਗੀ ਆ। ਤੇ ਹਰਜੋਤ ਸਿੰਘ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ ਸਮਾਪਤ। ਮਿਲਾਂਗੇ ਜੇ ਸਮੇਂ ਸਮਾਪਤ ਤੋਂ ਪਹਿਲਾਂ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹੁੰਦੇ ਹੈਗੇ ਆ, ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਖਾਸ ਕਰਕੇ ਗੁਰੂ ਘਰਾਂ ਦੀਆਂ ਕਬੱਡੀਆਂ ਵਾਲੇ ਕਲੱਬ, ਗੁਰੂ ਘਰਾਂ ਦੀਆਂ ਕਮੇਟੀਆਂ, ਹੋਰ ਸੋਸ਼ਲ ਆਰਗੇਨਾਈਜੇਸ਼ਨਸ, ਪਲੀਜ਼ SV 509 ਬਿੱਲ ਦੇ ਹੱਕ ਦੇ ਵਿੱਚ ਜਿਹੜੀਆਂ ਈਮੇਲਸ ਲਿਖੋ ਗਵਰਨਰ ਨੂੰ, ਚਿੱਠੀਆਂ ਪਾਓ। ਕੱਲ ਜਦੋਂ ਆਪਾਂ ਸ਼ੋਅ ਕੀਤਾ ਸੀ ਉਹਦੇ 'ਚ ਸਾਰੇ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਕਿਹਨਾਂ ਨੇ ਸਪੋਰਟ ਕੀਤਾ ਆ, ਸਿੱਖਾਂ ਦੇ ਕਿੰਨੇ ਗੁਰੂ ਘਰ ਆ, 5-6 ਹੋਰ ਉਹਨਾਂ ਨੇ ਜਿਹੜੇ ਨਾਮ ਐਡ ਕੀਤੇ ਆ। ਪਰ ਬੜੀ ਹੈਰਾਨੀ ਦੀ ਗੱਲ ਆ, ਜਿੱਦਾਂ ਬੇਕਰਸਫੀਲਡ ਵਰਗਾ ਏਰੀਆ ਆ, ਸਿਰਫ ਇੱਕ ਹੀ ਗੁਰੂ ਘਰ ਵੱਲੋਂ ਉਹ ਲੈਟਰ ਸਪੋਰਟ ਕੀਤੀ ਗਈ ਆ। 10-11 ਮੇਰੇ ਖਿਆਲ ਨਾਲ ਗੁਰੂ ਘਰ ਹੈਗੇ ਆ। ਸੋ ਜਿਹੜੀ ਬੇਕਰਫੀਲਡ ਦੀ ਸੰਗਤ ਹੈਗੀ ਆ, ਜਿਹੜੇ ਗੁਰੂ ਘਰ ਜਾਂਦੇ ਆ, ਆਪਣੇ ਪ੍ਰਬੰਧਕਾਂ ਨਾਲ ਗੱਲ ਕਰੋ। ਕਈ ਵਾਰੀ ਨਹੀਂ ਪਤਾ ਹੁੰਦਾ ਜਾਂ ਬਿਜ਼ੀ ਆ। ਉਹ ਲੈਟਰ ਆਲਰੇਡੀ ਪ੍ਰੀਪੇਅਰਡ ਹੈਗੀ ਆ, ਸਿਰਫ ਉੱਥੇ ਆਪਾਂ ਕੰਟੈਕਟ ਦੇ ਦਾਂਗੇ। ਜਿਹੜੇ ਆਰਗੇਨਾਈਜ਼ਰਸ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਤੇ ਆਪਣਾ ਨਾਮ ਵਿੱਚ ਜ਼ਰੂਰ ਤੁਸੀਂ ਐਡ ਕਰਾਓ, ਕਿਉਂਕਿ ਹਿਸਟਰੀ ਬਣਨੀ ਆ। ਅੱਜ ਤੋਂ ਬਿੱਲ ਪਾਸ ਹੋਵੇ ਚਾਹੇ ਨਾ ਹੋਵੇ, ਇਹ ਡਿਫਰੈਂਟ ਗੱਲ ਆ। 40, 50, 100 ਸਾਲ ਨੂੰ ਦੇਖੋਗੇ ਵੀ ਭਈ ਆਹ ਜਿਹੜੇ ਸਿੱਖ ਆਰਗੇਨਾਈਜੇਸ਼ਨ ਸੀਗੀਆਂ, ਇਹ ਕੈਲੀਫੋਰਨੀਆ ਦੇ ਸਿਟੀਜ਼ਨਸ ਦੇ ਹੱਕ ਦੇ ਲਈ ਲੜੇ ਸੀਗੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨਾ ਹੋਵੇ। ਹੁਣ ਜੇ ਤੁਸੀਂ ਸੋਚੋ
ਪਈ ਭਗਤ ਸਿੰਘ ਥਿੰਦ ਵਰਗੇ ਜੇ ਉਹਦਾ ਨਾਂ ਫਾਈਟ ਕਰਦੇ ਤਾਂ ਆਪਾਂ ਕਦੇ ਸਿਟੀਜ਼ਨ ਨਹੀਂ ਬਣ ਸਕਦੇ ਸੀ। ਉਹ ਆਪਣੇ ਪੁਰਾਣੇ ਬਜ਼ੁਰਗਾਂ ਵੱਲ ਦੇਖੋ ਜਿਹੜੇ ਪੱਗ ਦੇ ਲਈ ਲੜੇ। ਪੱਗ ਦਾ ਹੱਕ ਨਹੀਂ ਹੁੰਦਾ ਸੀ ਕੰਮ ਦੇ ਉੱਤੇ, ਵੀ ਤੁਸੀਂ ਪੱਗ ਨਹੀਂ ਪਾ ਸਕਦੇ। ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਕੰਸਟਰਕਸ਼ਨ ਵਾਲੀਆਂ ਹੋਰ ਕਈ ਕੰਪਨੀਆਂ ਦੇ ਵਿੱਚ। ਸੋ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਲੜੇ ਆਪਾਂ ਉਹਨਾਂ ਵੱਲ ਦੇਖ ਰਹੇ ਹਾਂ, ਉਹ ਸਾਡੇ ਲਈ ਲੜੇ ਹੈਗੇ ਆ। ਹੁਣ ਸਾਡਾ ਫਰਜ਼ ਬਣਦਾ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨਾਂ ਦੇ ਲਈ ਫਾਈਟ ਕਰੀਏ। ਹਜੇ ਵੀ ਸਾਨੂੰ ਕਈ ਕਾਲਾਂ ਕਰਦੇ ਰਹਿੰਦੇ ਵੀ ਲਿੰਕ ਨਹੀਂ ਲੱਭ ਰਿਹਾ, ਵੀ ਇਹ ਕਿੰਨਾ ਸੌਖਾ ਹੈ, ਤੁਸੀਂ ਉੱਤੇ ਜਾਓ। ਜੇ ਨਹੀਂ ਵੀ ਲੱਭਦਾ ਆਪਾਂ ਫੇਰ ਤੁਹਾਨੂੰ ਭੇਜ ਦਾਂਗੇ। ਇੱਕ ਵਾਰੀ ਫੇਰ ਅੱਜ ਬੁੱਧਵਾਰ ਹੈਗਾ, ਬਹੁਤ ਸਾਰੇ ਗੁਰੂ ਘਰਾਂ 'ਚ ਪ੍ਰੋਗਰਾਮ ਹੁੰਦੇ ਹੈਗੇ ਬੁੱਧਵਾਰ ਨੂੰ ਵੀ। ਫਰੀਮੌਂਟ ਜਿੱਦਾਂ ਸੈਨੋਜ਼ੇ ਹੋਰ ਕਈ ਗੁਰੂ ਘਰਾਂ ਬੇਕਰਫੀਲਡ ਦੇ ਵਿੱਚ ਵੀ ਉੱਥੇ ਪਟੀਸ਼ਨਾਂ ਤੇ ਸਾਈਨ ਕਰਾਓ। ਜਿਹੜੀ ਆਰਗੇਨਾਈਜੇਸ਼ਨ ਨੇ ਹਜੇ ਵੀ ਨਹੀਂ ਸਾਈਨ ਕੀਤੇ ਪਲੀਜ਼ ਉਹਨਾਂ ਦੇ ਉੱਤੇ ਤੁਸੀਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਹਾਂ ਕਹੋ ਵੀ ਹਾਂ ਅਸੀਂ ਵੀ ਇਸ ਬਿੱਲ ਦੇ ਹੱਕ ਦੇ ਵਿੱਚ ਹੈਗੇ ਆ। ਕੋਈ ਹੋਰ ਜਾਣਕਾਰੀ ਦੀ ਜ਼ਰੂਰਤ ਹੋਈ ਤਾਂ ਤੁਸੀਂ ਕਾਲ ਕਰ ਲਿਓ 408 272 5200। ਕੱਲ ਵੀ ਜਿਨ੍ਹਾਂ ਆਰਗੇਨਾਈਜੇਸ਼ਨਸ ਨੇ ਕਾਲ ਕੀਤਾ ਉਹਨਾਂ ਨੂੰ ਕੰਟੈਕਟ ਦੇ ਦਿੱਤਾ ਆਪਾਂ ਆਰਗੇਨਾਈਜ਼ਰਸ ਦਾ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੀ, ਬੜੀ ਮਿਹਰਬਾਨੀ। ਸੋ ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।